ਇੰਡੋਜ਼ ਟੀਵੀ ਦੇਖਣ ਵਾਲੇ ਪਿਆਰੇ ਦਰਸ਼ਕਾਂ ਲਈ ਦੋਸਤੋ ਮੈਂ ਹਾਜ਼ਰ ਹਾਂ ਤੁਹਾਡਾ ਸਰਬਜੀਤ ਸੋਹੀ। ਪਿਆਰੇ ਦੋਸਤੋ, ਸੰਜੀਦਾ ਸ਼ਾਇਰੀ ਨੂੰ ਸਮਰਪਿਤ ਪ੍ਰੋਗਰਾਮ ਸ਼ਬਦਾਂ ਦੀ ਅਜ਼ਮਤ ਦੀ ਪਹਿਲੀ ਕਿਸ਼ਤ ਲੈ ਕੇ ਮੈਂ ਤੁਹਾਡੇ ਰੂਬਰੂ ਹਾਂ। ਇਹ ਪ੍ਰੋਗਰਾਮ ਹਰ ਮਹੀਨੇ ਆਇਆ ਕਰੇਗਾ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਹਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਨਮੁਖ ਆਸਟ੍ਰੇਲੀਆ ਦੇ ਖੂਬਸੂਰਤ ਕਾਵਿ ਰੰਗ ਪੇਸ਼ ਕਰ ਸਕਾਂ। ਸੋ ਪਿਆਰੇ ਦੋਸਤੋ, ਆਓ ਸਭ ਤੋਂ ਪਹਿਲਾਂ ਆਪਾਂ ਹਾਜ਼ਰੀਨ ਸ਼ਾਇਰਾਂ ਅਤੇ ਸ਼ਾਇਰਾਵਾਂ ਦੇ ਨਾਲ ਤਵਾਰਫ ਕਰ ਲਈਏ। ਸੋ ਸਭ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸ਼ਾਇਰਾਂ ਅਤੇ ਸ਼ਾਇਰਾਵਾਂ ਨਾਲ ਤੁਹਾਡੀ ਤਵਾਰਫ ਕਰਾ ਦੇਵਾਂ। ਸਾਡੇ ਜਿਹੜੇ ਪਹਿਲੇ ਸ਼ਾਇਰ ਨੇ ਇਸ ਪ੍ਰੋਗਰਾਮ ਦੇ, ਉਹਨਾਂ ਦਾ ਨਾਂ ਹੈ ਰੁਪਿੰਦਰ ਸੋਧ ਜੀ। ਰੁਪਿੰਦਰ ਸੋਧ ਜੀ ਮਾਲਵੇ ਅਤੇ ਤਰਾਈ ਦੇ ਦੋਵਾਂ ਖੇਤਰਾਂ ਵਿੱਚ ਪੜ੍ਹ ਕੇ ਜਵਾਨ ਹੋਏ ਹਨ। ਮੂਲ ਰੂਪ ਦੇ ਵਿੱਚ ਇਹ ਗਜ਼ਲ ਦੇ ਖੇਤਰ ਨਾਲ ਜੁੜੇ ਹਨ ਔਰ ਇਹਨਾਂ ਦੀ ਇਕਲੌਤੀ ਕਿਤਾਬ ਸਨਾਟਾ ਬੋਲਦਾ ਜਿਹੜੀ ਕਾਫੀ ਮਕਬੂਲ ਹੋਈ ਸੀ ਔਰ ਇਹਨਾਂ ਦੀਆਂ ਅਨੇਕਾਂ ਗਜ਼ਲਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਤਰਨਮ ਦੇ ਵਿੱਚ ਬੋਲੀਆਂ ਗਈਆਂ ਨੇ। ਇਸ ਤੋਂ ਇਲਾਵਾ ਪੰਜਾਬੀ ਦੇ ਬਹੁਤ ਸਾਰੇ ਨਾਮਵਰ ਰਸਾਲਿਆਂ ਦੇ ਵਿੱਚ ਇਹਨਾਂ ਦੀਆਂ ਗਜ਼ਲਾਂ ਅਤੇ ਕਵਿਤਾਵਾਂ ਜਿਹੜੀਆਂ ਨੇ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਔਰ ਖਾਸ ਕਰ ਨਵੇਂ ਪੂਰ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਇੱਕ ਖਾਸ ਮੁਕਾਮ ਹੈ। ਇਸ ਤੋਂ ਅੱਗੇ ਸਾਡੇ ਜਿਹੜੇ ਅਗਲੇ ਸ਼ਾਇਰਾ ਹਨ ਉਹ ਸਾਡੇ ਮੁਹਤਰਮਾ ਫਰਹਾ ਅਮਾਰ ਜੀ, ਜੋ ਪਾਕਿਸਤਾਨ ਦੇ ਪੱਛਮੀ ਪੰਜਾਬ ਨਾਲ ਸੰਬੰਧ ਰੱਖਦੇ ਹਨ ਅਤੇ ਇਸਲਾਮਾਬਾਦ ਸ਼ਹਿਰ ਦੇ ਵਿੱਚ ਜਨਮੇ ਹਨ। ਸ਼ਾਇਰੀ ਨਾਲ ਇਹਨਾਂ ਦਾ ਮੋਹ ਬਚਪਨ ਤੋਂ ਹੀ ਹੈ ਔਰ ਇਹਨਾਂ ਦੇ ਅੱਬਾ ਜਨਾਬ ਸੈਯਦ ਫਜ਼ਲ ਹਸਨ ਫੈਜ਼ੀ ਜੀ ਪਾਕਿਸਤਾਨ ਦੇ ਨਾਮਵਰ ਸ਼ਾਇਰ ਰਹੇ ਹਨ। ਇੱਕ ਕਿਤਾਬ ਮੇਰੇ ਗਮ ਕਦੇ ਮੈਂ ਅਦਬੀ ਜਗਤ ਦੀ ਝੋਲੀ ਪਾ ਚੁੱਕੇ ਹਨ। ਇਹ ਅਦਬੀ ਕੌਂਸਲ ਆਫ ਆਸਟ੍ਰੇਲੀਆ ਦੇ ਨਾਲ ਜੁੜੇ ਹਨ ਅਤੇ ਅੱਜ ਕੱਲ੍ਹ ਬ੍ਰਿਸਬਨ ਸ਼ਹਿਰ ਦੇ ਵਿੱਚ ਹੀ ਵਸਦੇ ਹਨ। ਸਾਡੇ ਤੀਸਰੇ ਸ਼ਾਇਰ ਜਿਹੜੇ ਨੇ ਮੇਰੇ ਇਸ ਪਾਸੇ ਬੈਠੇ ਨੇ, ਰਵਿੰਦਰ ਨਾਗਰਾ ਜੀ। ਰਵਿੰਦਰ ਨਾਗਰਾ ਜੀ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਜੰਪਲ ਹਨ। ਇਹ ਰੰਗਮੰਚ ਅਤੇ ਸ਼ਾਇਰੀ ਦੋਵਾਂ ਹੀ ਖੇਤਰਾਂ ਵਿੱਚ ਸਰਗਰਮ ਹਨ ਔਰ ਮਾਨਵੀ ਸੰਵੇਦਨਾ ਨਾਲ ਭਰਪੂਰ ਰਵਿੰਦਰ ਨਾਗਰਾ ਜੀ ਕਾਵਿ ਸਿਰਜਣਾ ਨਾਲ ਕਾਲਜ ਸਮੇਂ ਤੋਂ ਹੀ ਜੁੜੇ ਹਨ। ਇਹ ਸਮਾਜ ਵਿੱਚ ਪਸਰੀਆਂ ਬੁਰਾਈਆਂ ਅਤੇ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਨਿੱਠ ਕੇ ਪੇਸ਼ ਕਰਦੇ ਹਨ। ਪ੍ਰਵਾਸ ਧਾਰਨ ਕਰਨ ਤੋਂ ਬਾਅਦ ਵੀ ਇਹ ਸਾਹਿਤਕ ਸਮਾਗਮਾਂ ਵਿੱਚ ਨਿਰੰਤਰ ਹਾਜ਼ਰੀ ਭਰਦੇ ਹਨ। ਆਸਟ੍ਰੇਲੀਅਨ ਪੰਜਾਬੀ ਕਵੀਆਂ ਦੀ ਸਾਂਝੀ ਪੁਸਤਕ ਸ਼ਬਦਾਂ ਦੀ ਪਰਵਾਜ਼ ਵਿੱਚ ਇਹਨਾਂ ਦੀਆਂ ਕੁਝ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਸਨ। ਔਰ ਤੀਸਰਾ ਸ਼ਾਇਰ ਤੋਂ ਬਾਅਦ ਚੌਥਾ ਮੈਂ ਤੁਹਾਡਾ ਆਪਣਾ ਸਰਬਜੀਤ ਸੋਹੀ, ਜਿਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ। ਮੇਰੀਆਂ 3 ਕਿਤਾਬਾਂ ਸੂਰਜ ਆਵੇਗਾ ਕੱਲ੍ਹ ਵੀ, ਤਰਕਸ਼ ਵਿਚਲੇ ਹਰਫ ਅਤੇ ਲਹੂ ਵਿੱਚ ਮੌਲ ਦੇ ਗੀਤ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਔਰ ਆਪਣੇ ਬਾਰੇ ਮੈਂ ਇਹਨਾਂ ਸ਼ਬਦਾਂ ਨਾਲ ਹੀ ਤਵਾਰਫ ਕਰਾਉਂਦਾ ਹਾਂ। ਔਰ ਸਾਡੇ ਜਿਹੜੇ ਇਸ ਪ੍ਰੋਗਰਾਮ ਦੇ 5ਵੇਂ ਸ਼ਾਇਰਾ ਹਨ ਹਰਜੀਤ ਸੰਧੂ ਜੀ। ਇਹ ਜ਼ਿਲ੍ਹਾ ਮੋਕਿਆ ਦੇ ਪਿੰਡ ਘੋਲੀਆ ਕਲਾਂ ਨਾਲ ਸੰਬੰਧ ਰੱਖਦੇ ਹਨ। ਹਰਜੀਤ ਕੌਰ ਸੰਧੂ ਨੇ ਆਪਣਾ ਕਲਮੀ ਸਫ਼ਰ ਜਿਹੜਾ ਹੈ ਉਹ ਗੀਤਕਾਰੀ ਤੋਂ ਸ਼ੁਰੂ ਕੀਤਾ ਸੀ ਔਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਗੀਤ ਨੇ ਸੰਗੀਤਬੱਧ ਹੋ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਪਰ ਹੁਣ ਅੱਜ ਕੱਲ੍ਹ ਇਹ ਗਜ਼ਲ ਅਤੇ ਕਵਿਤਾ ਜਿਹੜੀ ਹੈ ਉਹ ਲਿਖਦੇ ਹਨ। ਹਰਜੀਤ ਕੌਰ ਸੰਧੂ ਜੋ ਪੇਸ਼ੇ ਵਜੋਂ ਸਿਕਿਉਰਿਟੀ ਅਫਸਰ ਦੀ ਨੌਕਰੀ ਕਰਦੇ ਹਨ, ਬ੍ਰਿਸਬਨ ਸ਼ਹਿਰ ਤੋਂ ਪੰਜਾਬੀ ਅਖਬਾਰ ਅੱਜ ਦੀ ਆਵਾਜ਼ ਦੇ ਪ੍ਰਤੀਨਿਧ ਵੀ ਹਨ। ਇਹਨਾਂ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਸ਼ਬਦਾਂ ਦੀ ਪਰਵਾਜ਼ ਅਤੇ ਜਗਦੇ ਹਰਫਾਂ ਦੀ ਡਾਰ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਔਰ ਸਾਡੇ ਜਿਹੜੇ ਅੰਤਮ ਸ਼ਾਇਰ ਨੇ ਸਰਜੀਤ ਸੰਧੂ ਜੀ, ਜੋ ਕਿ ਮੂਲ ਰੂਪ ਵਿੱਚ ਗੀਤਕਾਰ ਹਨ। ਇਹਨਾਂ ਦੇ ਬਹੁਤ ਸਾਰੇ ਗੀਤ ਨਾਮਵਾਰ ਗਾਇਕਾਂ ਨੇ ਗਾਏ ਨੇ। ਸਰਜੀਤ ਸੰਧੂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਅਜੀਤਵਾਲ ਦੇ ਵਸਨੀਕ ਨੇ ਔਰ ਇਹ ਬਹੁਤ ਪੱਕੀ ਪ੍ਰਤਿਭਾ ਦੇ ਮਾਲਕ ਨੇ। ਸ਼ਾਇਰੀ ਗੀਤਕਾਰੀ ਦੇ ਨਾਲ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਵੀ ਸੇਵਾਵਾਂ ਦੇ ਰਹੇ ਹਨ। ਇਹਨਾਂ ਦੀਆਂ ਰਚਨਾਵਾਂ ਸਾਂਝੀ ਕਿਤਾਬ ਸਮੁੰਦਰੋਂ ਪਾਰ ਦੇ ਦੀਵੇ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਂ ਪਾਣੀਆਂ ਦੇ ਗੀਤ ਵਿੱਚ ਇਹਨਾਂ ਦੇ ਜਿਹੜੇ ਗੀਤ ਨੇ ਉਹ ਵੀ ਆ ਚੁੱਕੇ ਨੇ ਔਰ ਮੈਨੂੰ ਇਹ ਦੱਸਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੇ ਇਸ ਪਾਸੇ ਬੈਠੇ ਸ਼ਾਇਰਾ ਹਰਜੀਤ ਸੰਧੂ ਜੀ ਇਹਨਾਂ ਦੀ ਧਰਮ ਪਤਨੀ ਹਨ ਅਤੇ ਇਹ ਸਾਰਾ ਪਰਿਵਾਰ ਜਿਹੜਾ ਹੈ ਸ਼ਬਦ ਸਿਰਜਣਾ ਨਾਲ ਜੁੜਿਆ ਹੋਇਆ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸੋ ਆਓ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਪਹਿਲੇ ਕਿ ਸ਼ਬਦਾਂ ਦੀ ਅਜ਼ਮਤ। ਸਾਡੇ ਪਹਿਲੇ ਸ਼ਾਇਰ ਰੁਪਿੰਦਰ ਸੋਧ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਆਪਣੀ ਇੱਕ ਜਿਹੜੀ ਹੈ ਗਜ਼ਲ ਉਹ ਤੁਹਾਡੇ ਸਨਮੁਖ ਕਰਨ। ਰੁਪਿੰਦਰ ਸੋਧ ਜੀ। ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ। ਇਹ ਗਜ਼ਲ ਤੋਂ ਮੈਂ ਸ਼ੁਰੂ ਕਰਦਾ ਜੀ। ਚੁੱਪ ਚਪੀਤਾ ਰਹਿ ਕੇ ਉਹ, ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਅੱਜ ਕੱਲ ਉਹਦੇ ਮਨ ਅੰਦਰ ਰਹਿੰਦਾ ਖਬਰੇ ਕੀ ਹੈ।
ਬਹੁਤ ਸੋਹਣਾ। ਹਰ ਮੌਸਮ ਵਿੱਚ ਉੱਠਦੀ ਰਹਿੰਦੀ ਹੈ ਇੱਕ ਭਾਫ ਜਿਹੀ। ਹਰ ਮੌਸਮ ਵਿੱਚ ਉੱਠਦੀ ਰਹਿੰਦੀ ਹੈ ਇੱਕ ਭਾਫ ਜਿਹੀ। ਅਰਸੇ ਤੋਂ ਉਸ ਦਰਿਆ ਵਿੱਚ, ਅਰਸੇ ਤੋਂ ਉਸ ਦਰਿਆ ਵਿੱਚ ਵਹਿੰਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਧਰਤੀ ਤਾਂ ਕੋਈ ਹਿੱਲੀ ਨਾ ਜਲ ਜਲਿਆਂ ਦੌਰਾਨ। ਧਰਤੀ ਤਾਂ ਕੋਈ ਹਿੱਲੀ ਨਾ ਜਲ ਜਲਿਆਂ ਦੌਰਾਨ। ਫਿਰ ਵੀ ਇਹ ਅੰਦਰ ਅੰਦਰ, ਫਿਰ ਵੀ ਇਹ ਅੰਦਰ ਅੰਦਰ ਢਹਿੰਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਚੜ੍ਹਤਾ ਜਾਂਦਾ ਹੈ ਸੂਰਜ, ਚੜ੍ਹਤਾ ਜਾਂਦਾ ਹੈ ਸੂਰਜ ਰੋਜ਼ ਉਮੀਦਾਂ ਭਰਿਆ। ਚੜ੍ਹਤਾ ਜਾਂਦਾ ਹੈ ਸੂਰਜ ਰੋਜ਼ ਉਮੀਦਾਂ ਭਰਿਆ। ਪਰ ਆਖਰ ਨੂੰ ਸ਼ਾਮ ਢਲੇ, ਪਰ ਆਖਰ ਨੂੰ ਸ਼ਾਮ ਢਲੇ ਲੈਂਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਦਿਲ ਕਿਉਂ ਰਹਿੰਦਾ ਅੱਜ ਕੱਲ ਮੇਰਾ ਡਾਵਾਂ ਡੋਲ ਜਿਹਾ। ਦਿਲ ਕਿਉਂ ਰਹਿੰਦਾ ਅੱਜ ਕੱਲ ਮੇਰਾ ਡਾਵਾਂ ਡੋਲ ਜਿਹਾ। ਹਰ ਦਿਨ ਇਹਦੇ ਨਾਲ ਭਲਾ, ਹਰ ਦਿਨ ਇਹਦੇ ਨਾਲ ਭਲਾ ਕਹਿੰਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਚਲਦਾ ਮਕਤਾ ਕੇ ਅਰਮਾਨਾਂ ਦੇ ਅੰਗਾਰੇ ਦਹਿਕਣ ਅੱਖਾਂ ਅੰਦਰ। ਅਰਮਾਨਾਂ ਦੇ ਅੰਗਾਰੇ ਦਹਿਕਣ ਅੱਖਾਂ ਅੰਦਰ। ਬਰਫ਼ ਜਿਹਾ ਬਣ ਸੋਝ ਭਲਾ, ਬਰਫ਼ ਜਿਹਾ ਬਣ ਸੋਝ ਭਲਾ ਸਹਿੰਦਾ ਖਬਰੇ ਕੀ ਹੈ। ਚੁੱਪ ਚਪੀਤਾ ਰਹਿ ਕੇ ਉਹ ਕਹਿੰਦਾ ਖਬਰੇ ਕੀ ਹੈ। ਅੱਜ ਕੱਲ ਉਹਦੇ ਮਨ ਅੰਦਰ ਰਹਿੰਦਾ ਖਬਰੇ ਕੀ ਹੈ। ਬਹੁਤ 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 ਧੰਨਵਾਦ ਰੁਪਿੰਦਰ ਸੋਧ ਜੀ, ਜਿਨ੍ਹਾਂ ਨੇ ਆਪਣੀ ਗਜ਼ਲ ਤੁਹਾਡੇ ਸਨਮੁਖ ਕੀਤੀ ਹੈ। ਸੋ ਮੇਰੀ ਗੁਜ਼ਾਰਿਸ਼ ਹੈ ਸਾਡੇ ਦੂਸਰੇ ਸ਼ਾਇਰਾ ਫਰਹਾ ਅਮਾਰ ਜੀ ਨੂੰ कि वो अपना कलाम थोड़े सन्मुख करन। फरहा अमार जी, ये गज़ल की कुछ अशार पेशी खिदमत है जी। लहू के रिश्ताओं पैवंद यूं तो प्यारे लगे, लहू के रिश्ताओं पैवंद यूं तो प्यारे लगे। पड़ा जो काम तो बेकार सब सहारे लगे। क्या बात है। ये कौन गुजरा दबे पाँव कहकशां बनकर, ये कौन गुजरा दबे पाँव कहकशां बनकर। ज़मीं के जर्रे चमकते हुए सितारे लगे। क्या बात है। वो सुने। बिफरते सेल की हर मौज दुश्मने जा थी, बिफरते सेल की हर मौज दुश्मने जा थी। तेरी नजर का तसर्रुफ के हम किनारे लगे। किनारे लगे। क्या बात है। सुना है खार भी होते हैं अहले दिल को अजीज, मुकर्रर। सुना है खार भी होते हैं अहले दिल को अजीज, मगर ये हम हैं कि गुल भी हमें शरारे लगे। क्या बात, क्या बहुत खूब जी। नजर जिधर भी गई जिनका जायजा भी लिया, नजर जिधर भी गई जिनका जायजा भी लिया। वो सब तुम्हारे ही जुल्मों सितम के मारे लगे। करीब होके जो देखा नजर का धोखा था, करीब होके जो देखा नजर का धोखा था। वगरना दूर से कितने हसी नजारे लगे। दिलो निगाह में जैसे समा गया कोई, दिलो निगाह में जैसे समा गया कोई। वो बहके से अंदाज इतने प्यारे लगे। मैं जख्म हूँ फरहा ये उनकी शान अता, मैं जख्म हूँ फरहा ये उनकी शान अता। मुझे ये जख्म मोहब्बत के इस्तारे लगे। लहू के रिश्ताओं पैवन यूं तो प्यारे लगे। वाह, बहुत खूबसूरत। बहुत बहुत शुक्रिया फरहा जी। और मेरी हुण गुजारिश है ਤੁਹਾਡੇ तीसरे शायर रविंद्र नागरा जी ਨੂੰ ਕਿ ਉਹ ਆਪਣੀ ਰਚਨਾ ਤੁਹਾਡੇ ਸਨਮੁਖ ਕਰਨ। रविंद्र नागरा जी। जी, मैं अपनी रचना ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ। ਸ਼ੁਰੂ ਕਰਦੇ ਹਾਂ ਜੀ। ਉਹ ਸ਼ਕਲ ਤੋਂ ਭੋਲਾ ਵੀ ਧੋਖਾ ਕਰ ਗਿਆ। ਵਾਹ। ਉਹ ਸ਼ਕਲ ਤੋਂ ਭੋਲਾ ਵੀ ਧੋਖਾ ਕਰ ਗਿਆ।
ਬੁਜ਼ਦਿਲ ਮਨ ਉਹਦੇ ਚੋਂ ਕਿੱਥੇ ਡਰ ਗਿਆ। ਬਹੁਤ ਸੋਹਣਾ। ਮੈਂ ਲੱਕੜ ਤੋਂ ਹਲਕੀ ਹੋ ਕੇ ਵੀ ਡੁੱਬ ਗਈ। ਵਾਹ ਮੈਂ ਲੱਕੜ ਤੋਂ ਹਲਕੀ ਹੋ ਕੇ ਵੀ ਡੁੱਬ ਗਈ, ਉਹ ਲੋਹੇ ਤੋਂ ਭਾਰਾ ਹੋ ਕੇ ਵੀ ਤਰ ਗਿਆ। ਵਾਹ ਬਹੁਤ ਕੀ ਕਮਾਲ ਹੈ। ਬਹੁਤ ਅੱਛਾ। ਇਹ ਅਰਾਬਲੀ ਫੇਰ ਸੁੱਕਾ ਰਹਿ ਗਿਆ, ਚੰਦਰਾ ਬੱਦਲ ਜਾ ਹਮਾਲੇ ਵਰ ਗਿਆ। ਵਾਹ ਬਹੁਤ ਸੋਹਣਾ। ਮੇਰੇ ਘਰ ਦੀਆਂ ਰੌਣਕਾਂ ਨੂੰ ਭਸਮ ਕਰ, ਮੇਰੇ ਘਰ ਦੀਆਂ ਰੌਣਕਾਂ ਨੂੰ ਭਸਮ ਕਰ, ਉਹ ਹੋਰ ਖਬਰੇ ਕਿਹਦੇ ਕਿਹਦੇ ਘਰ ਗਿਆ। ਬਚ ਗਈਆਂ ਜੋ ਪਰਤ ਆਈਆਂ ਰਾਹਾਂ ਚੋਂ, ਵਾਹ ਭੋਟਿਆ ਗਿਆ ਜੋ ਵੀ ਉਸਦੇ ਦਰ ਗਿਆ। ਭੋਲੀ ਮਾਦਾ ਉਡੀਕੇ ਬੈਠੀ ਆਲਣੇ 'ਚ, ਰੱਬ ਜਾਣੇ ਉਹ ਖੋਰੇ ਕਿੱਥੇ ਨਰ ਗਿਆ। ਮੌਤ ਚੰਗੀ ਸੀ ਮੇਲ ਤੋਂ ਉਸ ਮਹੀਵਾਲ ਦੇ, ਸਾਡਾ ਵਿਚਾਲੇ ਕੱਚਾ ਕਿਉਂ ਨਾ ਖਰ ਗਿਆ। ਵਾਹ, ਵਾਹ, ਸਾਡਾ ਵਾਹ, ਵਿਚਾਲੇ ਵਾਹ, ਕੱਚਾ ਕਿਉਂ ਨਾ ਵਾਹ, ਖਰ ਗਿਆ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਨਾਗਰਾਜ ਜੀ, ਜਿਨ੍ਹਾਂ ਨੇ ਆਪਣੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਇੱਕ ਗਜ਼ਲ ਜਿਹੜੀ ਹੈ ਮੈਂ ਤੁਹਾਡੇ ਸਨਮੁਖ ਕਰਨੀ ਚਾਹੁੰਦਾ ਆਪਣੇ ਵੱਲੋਂ। ਕਿਸੇ ਗੁਲ ਬਦਨ ਦੀ ਸਾਂਭੀ ਪਈ ਏ ਯਾਦ ਹਾਲੇ ਵੀ। ਵਾਹ ਵਾਹ ਬਹੁਤ ਖੂਬ। ਕਿਸੇ ਗੁਲ ਬਦਨ ਦੀ ਸਾਂਭੀ ਪਈ ਏ ਯਾਦ ਹਾਲੇ ਵੀ, ਮੇਰੇ ਅੰਦਰ ਰਹਿੰਦਾ ਗੂੰਜਦਾ ਇੱਕ ਨਾਦ ਹਾਲੇ ਵੀ। ਵਾਹ ਕੀ ਬਾਤ ਹੈ। ਮੇਰੇ ਅੰਦਰ ਰਹਿੰਦਾ ਗੂੰਜਦਾ ਇੱਕ ਨਾਦ ਹਾਲੇ ਵੀ, ਜਰੀਆਂ ਜਿਸ ਅਦਾ ਦੇ ਨਾਲ ਯਾਰੋ ਔਕੜਾਂ ਆਪਾਂ। ਜਰੀਆਂ ਜਿਸ ਅਦਾ ਦੇ ਨਾਲ ਯਾਰੋ ਔਕੜਾਂ ਆਪਾਂ, ਖਬਰ ਹੈ ਦੇ ਰਹੇ ਨੇ ਖੂਬ ਦੁਸ਼ਮਣ ਦਾਦ ਹਾਲੇ ਵਾਹ, ਵੀ। ਵਾਹ। ਵਾਹ ਬਹੁਤ ਖੂਬ। ਮੇਰੇ ਅੰਦਰ ਰਹਿੰਦਾ ਗੂੰਜਦਾ ਇੱਕ ਨਾਦ ਹਾਲੇ ਵੀ। ਕਿਆ ਸੀ ਬੰਨਿਆ ਨੁਕਤਾ ਸਰੋਦੀ ਵਾਂਗ ਨੁੱਪਰ ਦੇ। ਨੁੱਪਰ ਝਾਂਜਰ ਨੂੰ ਕਹਿੰਦੇ ਆ ਜੀ। ਕਿਆ ਸੀ ਬੰਨਿਆ ਨੁਕਤਾ ਸਰੋਦੀ ਵਾਂਗ ਨੁੱਪਰ ਦੇ, ਹਵਾ ਨੇ ਸਾਂਭਿਆ ਉਹ ਸੰਦਲੀ ਵਿਸਮਾਦ ਹਾਲੇ ਵੀ। ਨਹੀਂ ਮੋਏ ਅਜੇ ਨਗਮੇ, ਨਹੀਂ ਮੁੱਕੇ ਅਜੇ ਜੁਗਨੂ। ਵਾਹ ਨਹੀਂ ਮੋਏ ਅਜੇ ਨਗਮੇ, ਨਹੀਂ ਮੁੱਕੇ ਅਜੇ ਜੁਗਨੂ, ਜਿਉਂਦੀ ਹੈ ਚਿਰਾਗਾਂ ਦੀ ਗਰਾਂ 'ਚ ਤਾਦਾਦ ਹਾਲੇ ਵੀ। ਕੀ ਬਾਤ ਹੈ। ਬਹੁਤ ਖੂਬ। ਚਲੋ ਕੋਈ ਨਹੀਂ ਚਾਹੇ, ਨਹੀਂ ਹੈ ਸਰ ਕਰੀ ਮੰਜ਼ਲ। ਚਲੋ ਕੋਈ ਨਹੀਂ ਚਾਹੇ, ਨਹੀਂ ਹੈ ਸਰ ਕਰੀ ਮੰਜ਼ਲ, ਨਹੀਂ ਟੱਠੀ ਸਵੇ ਦੀ ਹਾਰ ਕੇ ਬੁਨਿਆਦ ਹਾਲੇ ਵੀ। ਬਹੁਤ ਸੋਹਣਾ। ਬਹੁਤ ਖੂਬ। ਅਜੇ ਵੀ ਸ਼ੀਰੀਆਂ ਦਾ ਫੈਸਲਾ ਬਾਸ਼ਰਤ ਹੀ ਹੁੰਦਾ ਹੈ। ਅਜੇ ਵੀ ਸ਼ੀਰੀਆਂ ਦਾ ਫੈਸਲਾ ਬਾਸ਼ਰਤ ਹੀ ਹੁੰਦਾ ਹੈ। ਪਹਾੜਾਂ ਨਾਲ ਮੱਥਾ ਮਾਰਦੇ ਫਰਿਆਦ ਹਾਲੇ ਵੀ। ਕਿਸੇ ਗੁਲ ਬਦਨ ਦੀ ਸਾਂਭੀ ਪਈ ਹੈ ਯਾਦ ਹਾਲੇ ਵੀ, ਬਹੁਤ ਅੱਛਾ। ਮੇਰੇ ਅੰਦਰ ਰਹਿੰਦਾ ਗੂੰਜਦਾ ਇੱਕ ਨਾਦ ਹਾਲੇ ਵੀ। ਬਹੁਤ 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 ਵਧੀਆ। ਧੰਨਵਾਦ। ਹੁਣ ਸਾਡੇ ਕੋਲ ਸਾਡੇ ਪੰਜਵੇਂ ਸ਼ਾਇਰਾ ਹਰਜੀਤ ਸੰਧੂ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਇੱਕ ਆਪਣੀ ਜਿਹੜੀ ਗਜ਼ਲ ਹੈ ਉਹ ਤੁਹਾਡੇ ਸਾਹਮਣੇ ਕਰਨਗੇ। ਹਰਜੀਤ ਸੰਧੂ ਜੀ। ਧੰਨਵਾਦ ਵੀਰ ਜੀ। ਮੈਂ ਤੁਹਾਡੇ ਸਾਹਮਣੇ ਆਪਣੀ ਗਜ਼ਲ ਪੇਸ਼ ਕਰਨ ਜਾ ਰਹੀ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਅਸਾਂ ਨੇ ਇੱਥੇ ਕੀ ਆਉਣਾ ਸੀ, ਅਸਾਂ ਨੇ ਇੱਥੇ ਕੀ ਆਉਣਾ ਸੀ, ਸ਼ਹਿਰ ਤੇਰੇ ਜੇ ਨੂਰ ਨਾ ਹੁੰਦਾ। ਵਾਹ। ਅਸਾਂ ਨੇ ਇੱਥੇ ਕੀ ਆਉਣਾ ਸੀ, ਸ਼ਹਿਰ ਤੇਰੇ ਜੇ ਨੂਰ ਨਾ ਹੁੰਦਾ, ਸੰਝ ਸਵੇਰੇ ਤੁਰ ਜਾਣਾ ਸੀ, ਜੇ ਤੈਨੂੰ ਮਨਜ਼ੂਰ ਨਾ ਹੁੰਦਾ। ਬਹੁਤ ਖੂਬ। ਦੀਵੇ ਬਾਲ ਬਨੇਰੇ ਰੱਖ ਲੈ, ਦੀਵੇ ਬਾਲ ਬਨੇਰੇ ਰੱਖ ਲੈ, ਮਨ ਦਾ ਹਨੇਰਾ ਫੇਰ ਨਹੀਂ ਜਾਣਾ। ਦੀਵੇ ਬਾਲ ਬਨੇਰੇ ਰੱਖ ਲੈ, ਮਨ ਦਾ ਹਨੇਰਾ ਫੇਰ ਨਹੀਂ ਜਾਣਾ, ਸ਼ਬਦਾਂ ਦਾ ਪੁਲ ਬਣ ਜਾਣਾ ਸੀ, ਜੇ ਦਿਲ ਚਕਨਾ ਚੂਰ ਨਾ ਹੁੰਦਾ। ਬਹੁਤ ਸੋਹਣੇ। ਜੇ ਦਿਲ ਚਕਨਾ ਚੂਰ। ਸ਼ਬਦਾਂ ਦਾ ਪੁਲ ਬਣ ਜਾਣਾ ਸੀ, ਜੇ ਦਿਲ ਚਕਨਾ ਚੂਰ ਨਾ ਹੁੰਦਾ। ਦਿਲ ਦੀਆਂ ਪਰਤਾਂ ਫੋੜ ਨਾ ਐਵੇਂ, ਦਿਲ ਦੀਆਂ ਪਰਤਾਂ ਫੋੜ ਨਾ ਐਵੇਂ, ਇਹਨਾਂ ਵਿੱਚ ਤਾਂ ਤੇਰਾ ਹੀ ਨਾਂ ਏ। ਵਾਹ ਦਿਲ ਦੀਆਂ ਪਰਤਾਂ ਫੋੜ ਨਾ ਐਵੇਂ, ਇਹਨਾਂ ਵਿੱਚ ਤਾਂ ਤੇਰਾ ਹੀ ਨਾਂ ਏ। ਤੇਰੇ ਬਾਗੀ ਆ ਜਾਣਾ ਸੀ, ਜੇ ਵਕਤ ਤੋਂ ਮਜਬੂਰ ਨਾ ਵਾਹ ਹੁੰਦਾ। ਬਹੁਤ ਅੱਛਾ। ਤੇਰੇ ਬਾਗੀ ਆ ਜਾਣਾ ਸੀ, ਜੇ ਵਕਤ ਤੋਂ ਮਜਬੂਰ ਨਾ ਹੁੰਦਾ। ਉਹਦੀ ਲਾਸ਼ ਮਿਲੀ ਹੈ ਥਲ ਚੋਂ, ਉਹਦੀ ਲਾਸ਼ ਮਿਲੀ ਹੈ ਥਲ ਚੋਂ, ਜਿਹੜਾ ਲਹਿਰਾਂ ਤੋਂ ਸੀ ਡਰਦਾ। ਵਾਹ ਕੀ ਬਾਤ ਹੈ। ਉਹਦੀ ਲਾਸ਼ ਮਿਲੀ ਹੈ ਥਲ ਚੋਂ, ਜਿਹੜਾ ਲਹਿਰਾਂ ਤੋਂ ਸੀ ਡਰਦਾ। ਕਹਿੰਦੇ ਜ਼ਾਲਮ ਬਚ ਜਾਣਾ ਸੀ, ਜੇ ਪਾਣੀ ਤੋਂ ਦੂਰ ਨਾ ਹੁੰਦਾ। ਕੀ ਬਾਤ ਹੈ। ਬਹੁਤ ਸੋਹਣਾ। ਕਹਿੰਦੇ ਜ਼ਾਲਮ ਬਚ ਜਾਣਾ ਸੀ, ਜੇ ਪਾਣੀ ਤੋਂ ਦੂਰ ਨਾ ਹੁੰਦਾ।
ਇਹ ਰੌਣਕ ਵੀ ਕੁਝ ਪਲ ਦੀ ਏ, ਵਾਹ ਇਹ ਰੌਣਕ ਵੀ ਕੁਝ ਕੁਝ ਪਲ ਪਲ ਦੀ ਦੀ ਏ, ਜਦ ਤੱਕ ਹਨੇਰੀ ਝੱਖ ਨਹੀਂ ਆਉਂਦਾ। ਵਾਹ ਰੁੱਤ ਬਹਾਰ ਕਦੇ ਨਾ ਆਉਂਦੀ, ਜੇ ਰੁੱਖਾਂ ਤੇ ਬੂਰ ਨਾ ਹੁੰਦਾ। ਰੁੱਤ ਬਹਾਰ ਕਦੇ ਨਾ ਆਉਂਦੀ, ਜੇ ਰੁੱਖਾਂ ਤੇ ਬੂਰ ਨਾ ਹੁੰਦਾ। ਬਹੁਤ ਕੁ ਸੱਚ ਤਾਂ ਸੰਧੂ ਕਦੇ ਨਾ ਛੁਪਦਾ, ਸੱਚ ਤਾਂ ਸੰਧੂ ਕਦੇ ਨਾ ਛੁਪਦਾ, ਭਾਵੇਂ ਲੱਖਾਂ ਪਰਦੇ ਪਾ ਲਓ। ਰੱਬ ਦੀ ਕਦੇ ਪਛਾਣ ਨਾ ਹੁੰਦੀ, ਜੇ ਸੂਲੀ ਮਨਸੂਰ ਨਾ ਹੁੰਦੀ। ਵਾਹ ਰੱਬ ਦੀ ਕਦੇ ਪਛਾਣ ਨਾ ਹੁੰਦੀ, ਜੇ ਸੂਲੀ ਮਨਸੂਰ ਨਾ ਹੁੰਦਾ। ਅਸਾਂ ਨੇ ਇੱਥੇ ਕੀ ਆਉਣਾ ਸੀ, ਸ਼ਹਿਰ ਤੇਰੇ ਜੇ ਨੂਰ ਨਾ ਹੁੰਦਾ। ਸੰਜ ਸਵੇਰੇ ਤੁਰ ਜਾਣਾ ਸੀ, ਜੇ ਤੈਨੂੰ ਮਨਜ਼ੂਰ ਨਾ ਹੁੰਦਾ। ਬਹੁਤ ਬਹੁਤ ਸ਼ੁਕਰੀਆ ਸੰਜੀਵ ਬਹੁਤ ਜੀ। ਖੂਬ ਜੀ। ਬਹੁਤ ਪਿਆਰੀ ਗਜ਼ਲ ਤੁਸੀਂ ਪੇਸ਼ ਕੀਤੀ ਹੈ। ਸੋ ਸਾਡੇ 6ਵੇਂ ਜਿਹੜੇ ਸ਼ਾਇਰ ਨੇ, ਕਵੀ ਨੇ ਸਰਜੀਤ ਸੰਧੂ ਜੀ, ਉਹ ਤੁਹਾਡੇ ਸਨਮੁਖ ਆਪਣੀ ਕਵਿਤਾ ਜਿਹੜੀ ਹੈ ਉਹ ਪੇਸ਼ ਕਰਨਗੇ। ਸਰਜੀਤ ਸੰਧੂ ਜੀ। ਹਾਂਜੀ, ਅੱਜ ਦੀ ਮੈਂ ਰਚਨਾ ਪੇਸ਼ ਕਰਨ ਜਾ ਰਿਹਾ। ਮੁੜ ਮੁੜ ਆਣ ਕਿਨਾਰਿਆਂ ਵੱਲੇ, ਲਹਿਰਾਂ ਨੂੰ ਜਦ ਤੱਕਦਾ ਵਾਂ। ਬਹੁਤ ਸੋਹਣਾ। ਮੁੜ ਮੁੜ ਆਣ ਕਿਨਾਰਿਆਂ ਵੱਲੇ, ਨਹਿਰਾਂ ਨੂੰ ਜਦ ਤੱਕਦਾ ਵਾਂ। ਆਪਣੇ ਢੱਠੇ ਚਵਾਰੇ ਦਿਸਣ, ਸ਼ਹਿਰਾਂ ਨੂੰ ਜਦ ਤੱਕਦਾ ਵਾਂ। ਕੀ ਬਾਤ ਹੈ, ਸੋਹਣਾ ਸੋਹਣਾ। ਕੱਚੇ ਘਰ ਦਾ ਮੋਹੀ ਆਵੇ, ਕੱਚੇ ਘਰ ਦਾ ਮੋਹੀ ਆਵੇ, ਪਾਰ ਸਮੁੰਦਰੋਂ ਆ ਗਿਆ ਭਾਵੇਂ। ਕੱਚੇ ਘਰ ਦਾ ਮੋਹੀ ਆਵੇ, ਪਾਰ ਸਮੁੰਦਰੋਂ ਆ ਗਿਆ ਭਾਵੇਂ। ਵਿੱਚ ਪਰਦੇਸਾਂ ਅੰਬਰ ਛੁੰਦੀਆਂ, ਠਹਿਰਾਂ ਨੂੰ ਜਦ ਤੱਕਦਾ ਵਾਂ। ਵਲਵਲਾ ਇੱਕ ਉੱਠਦਾ ਅੰਦਰ, ਵਲਵਲਾ ਇੱਕ ਉੱਠਦਾ ਅੰਦਰ, ਵਲਵਲਾ ਇੱਕ ਉੱਠਦਾ ਅੰਦਰ, ਸ਼ੌਂਕ ਗਾਉਣ ਦਾ ਮੁੱਢ ਤੋਂ ਸੀ। ਵਲਵਲਾ ਇੱਕ ਉੱਠਦਾ ਅੰਦਰ, ਸ਼ੌਂਕ ਗਾਉਣ ਦਾ ਮੁੱਢ ਤੋਂ ਸੀ। ਚੰਗੇ ਸ਼ਾਇਰ ਦੀ ਲਿਖੀ ਗਜ਼ਲ ਦੀਆਂ ਬਹਿਰਾਂ ਨੂੰ ਜਦ ਤੱਕਦਾ। ਬਹੁਤ ਸੋਹਣੇ, ਬਹੁਤ ਵਧੀਆ। ਵੇਖ ਵੇਖ ਕੇ ਬਰਫ਼ ਦੀ ਚਿੱਟੀ, ਵੇਖ ਵੇਖ ਕੇ ਬਰਫ਼ ਦੀ ਚਿੱਟੀ, ਚਾਦਰ ਅੱਕ ਗਏ ਹਾਂ ਸੰਧੂ। ਵੇਖ ਵੇਖ ਕੇ ਬਰਫ਼ ਦੀ ਚਿੱਟੀ, ਚਾਦਰ ਅੱਕ ਗਏ ਹਾਂ ਸੰਧੂ। ਟੀਵੀ ਵਿੱਚ ਵੀ ਚੰਗੀਆਂ ਲੱਗਣ, ਟੀਵੀ ਵਿੱਚ ਹੀ ਚੰਗੀਆਂ ਲੱਗਣ, ਦੁਪਹਿਰਾਂ ਨੂੰ ਜਦ ਤੱਕਦਾ। ਵਾਹ ਬਹੁਤ ਬਹੁਤ ਸੋਹਣਾ ਤੁਲਨਾ ਕੀਤੀ ਪਹਿਰਾਂ ਹੈ। ਨੂੰ ਜਦ ਤੱਕ ਨਾ ਬਹੁਤ ਖੂਬ। ਬਹੁਤ ਬਹੁਤ ਸ਼ੁਕਰੀਆ ਸਰਜੀਤ ਸੰਧੂ ਜੀ, ਜਿਨ੍ਹਾਂ ਨੇ ਆਪਣੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਸੋ ਆਓ ਦੋਸਤੋ, ਚੱਲਦੇ ਹਾਂ ਦੂਸਰੇ ਦੌਰ ਦੇ ਵਿੱਚ। ਦੂਸਰੇ ਦੌਰ ਦੇ ਵਿੱਚ ਫਿਰ ਸਾਡੇ ਪਹਿਲੇ ਸ਼ਾਇਰ ਰੁਪਿੰਦਰ ਸੋਧ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਇੱਕ ਜਿਹੜੀ ਗਜ਼ਲ ਹੈ ਤੁਹਾਡੇ ਸਾਨੂੰ ਪੇਸ਼ ਕਰਨਗੇ। ਰੁਪਿੰਦਰ ਸੋਧ ਜੀ। ਬਹੁਤ ਬਹੁਤ ਸ਼ੁਕਰੀਆ ਸਰਬਜੀਤ। ਸੋ ਇਸ ਦੌਰ ਵਿੱਚ ਮੈਂ ਇੱਕ ਆਪਣੀ ਉਰਦੂ ਗਜ਼ਲ ਆਪ ਜੀ ਦੇ ਸਨਮੁਖ ਕਰਦਾ ਜੀ। ਇਹਦਾ ਮਤਲਬ ਹੈ ਕਿ परेशान दर्द से अब दर्द का मारा नहीं होता। ਵਾਹ। परेशान दर्द से अब दर्द का मारा नहीं होता, कि सागर मछलियों के वास्ते खारा नहीं होता। बहुत खूब। कि सागर मछलियों के वास्ते खारा नहीं होता। क्या बात है। शेर है कि रहे जिस भी किसी के साथ, रहे जिस भी किसी के साथ, बंटवारे तहत बेशक। रहे जिस भी किसी के साथ, बंटवारे तहत बेशक, मगर माँ से कभी ममता का बंटवारा नहीं होता। क्या बात है। मगर माँ से कभी ममता का बंटवारा नहीं होता। बहुत प्यारा। समय रहते अगर तू सीख ले जीना तो बेहतर है। समय रहते अगर तू सीख ले जीना तो बेहतर है, कि सांसों का अनूठा खेल दोबारा नहीं होता। क्या बात है। कि सांसों का अनूठा खेल दोबारा नहीं होता। तबीबों की नसीहत ने छुड़ा दी लत सिगारों की। तबीबों की नसीहत ने छुड़ा दी लत सिगारों की। शबे हिजरां के धुएं का कोई चारा नहीं होता। शबे हिजरां के धुएं का कोई चारा नहीं होता। बड़ों की एक रवायत थी, बड़ों की एक रवायत थी, निभानी थी निभा डाली। बड़ों की एक रवायत थी, निभानी थी निभा डाली। नहीं तो इश्क की बाजी वो यूं
हारा नहीं होता, क्या बात। नहीं तो इश्क की बाजी वो यूं हारा नहीं होता। कलदा मक्ता के चमक जाती हैं आंखें आज भी करके तसव्वुर सोच, वाह, चमक जाती हैं आंखें आज भी करके तसव्वुर सोच, यूं ही कोई किसी की आंख का तारा नहीं होता, यूं ही कोई किसी की आंख का तारा नहीं होता। परेशान दर्द से अब दर्द का मारा नहीं होता, कि सागर मछलियों के वास्ते खारा नहीं होता। बहुत कुछ ਬਹੁਤ ਸ਼ੁਕਰੀਆ ਸੋਚ ਜੀ, ਬਹੁਤ ਵਧੀਆ। ਸੋ ਮੇਰੀ ਹੁਣ ਬੇਨਤੀ ਹੈ ਫਰਹਾ ਅਮਾਰ ਜੀ ਨੂੰ ਕਿ ਉਹ ਆਪਣਾ ਕਲਾਮ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਫਰਹਾ ਅਮਾਰ ਜੀ। जी अर्ज किया है। गम अता करते हैं या गम की दवा देते हैं, गम अता करते हैं या गम की दवा देते हैं, अपना अंदाजे तलब है कि वो क्या देते हैं। क्या देते हैं, सुने बहुत खूब। इतने पागल तो नहीं होते मोहब्बत वाले, इतने पागल तो नहीं होते मोहब्बत वाले, लोग हैं इनको जो दीवाना बना देते हैं। वाह, वो सुने। इश्क वो आग है जो खुद ही भड़क उठती है, इश्क वो आग है जो खुद ही भड़क उठती है, आप नाहक इसे दामन से हवा देते हैं। वाह, सुने। जानते हैं कि गया वक्त न हाथ आएगा, जानते हैं कि गया वक्त न हाथ आएगा, फिर गए वक्त को लोग क्यों हवा देते हैं। इन्हें मंजूर अगर जलवा गरी होती है, इन्हें मंजूर अगर जलवा गरी होती है, लाख पर्दों में भी वो जलवा दिखा देते हैं। दामने शब में अंधेरों के सिवा कुछ भी नहीं, दामने शब में अंधेरों के सिवा कुछ भी नहीं, रात भर यूं तो सितारे भी ज़िया देते हैं। बहुत खूबसूरत, क्या बात है। लूट लेते हैं हमें कुछ तो ये गारत करे होश, लूट लेते हैं हमें कुछ तो ये गारत करे होश, और कुछ अपने को हम आप लुटा देते हैं। ले लहाती है तेरे नाम से ये किश्ते जनू, ले लहाती है तेरे नाम से ये किश्ते जनू, अपने जख्मों में तुझे पाके दुआ देते हैं। जब तेरी बज़्म से जाना ही मुकद्दर ठहरा, जब तेरी बज़्म से जाना ही मुकद्दर ठहरा, जाने वाले तुझे कब अपना पता देते हैं। क्या दूर से देख के इनको चमक उठती है जबी, दूर से देख के इनको चमक उठती है जबी, रोशनी अब भी वो नक्शे कफे पा देते हैं। इन खुदा मस्त फकीरों को हकारत से न देख, इन खुदा मस्त फकीरों को हकारत से न देख, ये जो चाहे तो पहाड़ों को हिला देते हैं। है गिला हसरते तामीर का फरहा उनसे, है गिला हसरते तामीर का फरहा उनसे, चार तिनखे जहाँ रखता हूँ गिरा देते हैं। गिरा देते हैं। क्या बात, क्या बात है। ਬਹੁਤ ਬਹੁਤ ਸ਼ੁਕਰੀਆ ਅਮਰ ਜੀ। ਹੁਣ ਮੇਰੀ ਗੁਜ਼ਾਰਿਸ਼ ਹੈ ਰਵਿੰਦਰ ਨਾਗਰਾ ਜੀ ਨੂੰ ਕਿ ਉਹ ਆਪਣੀ ਅਗਲੀ ਰਚਨਾ ਪੇਸ਼ ਕਰਨ। ਰਵਿੰਦਰ ਨਾਗਰਾ ਜੀ। ਸ਼ੁਕਰੀਆ ਸੋਈ ਸਾਹਿਬ। ਤੇ ਅਗਲੀ ਰਚਨਾ ਤੁਹਾਡੇ ਸਾਹਮਣੇ ਖੈਰੀ ਸਾਹਿਬ ਦੇ ਰੂਹ ਵਿੱਚ ਕਈ ਪਛਤਾਵੇ ਲੈ ਕੇ ਜਿਉਂਦੇ ਹਾਂ, ਰੂਹ ਵਿੱਚ ਕਈ ਪਛਤਾਵੇ ਲੈ ਕੇ ਜਿਉਂਦੇ ਹਾਂ, ਬੇਜਾਨ ਮਿੱਟੀ ਦੇ ਬਾਵੇ ਲੈ ਕੇ ਜਿਉਂਦੇ ਹਾਂ। ਬਹੁਤ ਵਧੀਆ। ਇਹ ਸੁੱਤੇ ਸਿੱਧ ਸ਼ਾਇਰੀ ਦੇ ਰੂਪ 'ਚ ਫਟ ਜਾਂਦੇ, ਤੇਰੇ ਹਿਜ਼ਰ ਦੇ ਦਿਲ ਵਿੱਚ ਲਾਵੇ ਲੈ ਕੇ ਜਿਉਂਦੇ। ਬਹੁਤ ਸੋਹਣੇ। दोबारा। ਇਹ ਸੁੱਤੇ ਸਿੱਧ ਸ਼ਾਇਰੀ ਦੇ ਰੂਪ 'ਚ ਫਟ ਜਾਂਦੇ, ਤੇਰੇ ਹਿਜ਼ਰ ਦੇ ਦਿਲ ਵਿੱਚ ਲਾਵੇ ਲੈ ਕੇ ਜਿਉਂਦੇ ਹਾਂ, ਜੋ ਨਾਲ ਵਕਤ ਦੇ ਬੁੱਧ ਗਿਆ ਮੰਜਾ ਪਿਆਰਾਂ ਦਾ, ਜੋ ਨਾਲ ਵਕਤ ਦੇ ਬੁੱਧ ਗਿਆ ਮੰਜਾ ਪਿਆਰਾਂ ਦਾ, ਉਹਦੇ ਘੁਣ ਖਾਦੇ ਹੋਏ ਪਾਵੇ ਲੈ ਕੇ ਜਿਉਂਦੇ ਹਾਂ। ਤੂੰ ਮਿਲ ਜਾਵੇਂਗਾ ਮੌਤ ਤੋਂ ਪਹਿਲਾਂ ਇੱਕ ਵਾਰੀ, ਤੂੰ ਮਿਲ ਜਾਵੇਂਗਾ ਮੌਤ ਤੋਂ ਪਹਿਲਾਂ ਇੱਕ ਵਾਰੀ, ਅਸੀਂ ਕਿੰਨੇ ਝੂਠੇ ਦਾਅਵੇ ਲੈ ਕੇ ਜਿਉਂਦੇ ਹਾਂ। ਰੋਂਦਿਆਂ ਰੋਂਦਿਆਂ ਹੱਸੀਏ, ਹੱਸਦੇ ਰੋ ਪਈਦਾ, ਰੋਂਦਿਆਂ ਰੋਂਦਿਆਂ ਹੱਸੀਏ, ਹੱਸਦੇ ਰੋ ਪਈਦਾ, ਹੁਣ ਅਜੀਬ ਜਿਹੇ ਵਰਤਾਵੇ ਲੈ ਕੇ ਜਿਉਂਦੇ ਹਾਂ। ਅਸੀਂ ਜੰਨ ਚੜੇ ਸੀ, ਅਸੀਂ
ਜੰਨ ਚੜੇ ਸੀ ਬਿਆਨ ਰਵਿੰਦਰਾ ਸੁੱਖਾਂ ਨੂੰ। ਵਾਹ ਅਸੀਂ ਜੰਨ ਚੜੇ ਸੀ ਬਿਆਨ ਰਵਿੰਦਰਾ ਸੁੱਖਾਂ ਨੂੰ। ਅੱਜ ਪੀੜਾਂ ਦੇ ਮੁਕਲਾਵੇ ਲੈ ਕੇ ਜਿਉਂਦੇ ਹਾਂ। ਵਾਹ। ਬਹੁਤ ਸੋਹਣੇ। ਅੱਜ ਪੀੜਾਂ ਦੇ ਮੁਕਲਾਵੇ ਲੈ ਕੇ ਜਿਉਂਦੇ ਹਾਂ। ਵਾਹ। ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਰਵਿੰਦਰ ਨਾਗਰਾਜ ਜੀ, ਜਿਨ੍ਹਾਂ ਨੇ ਆਪਣੀ ਰਚਨਾ ਤੁਹਾਨੂੰ ਸੁਣਾਈ ਹੈ। ਹੁਣ ਮੈਂ ਇੱਕ ਆਪਣੇ ਵੱਲੋਂ ਇੱਕ ਕਵਿਤਾ ਜਿਹੜੀ ਹੈ ਉਹ ਪੇਸ਼ ਕਰਨੀ ਚਾਹੁੰਦਾ ਹਾਂ ਤੁਹਾਡੇ ਸਨਮੁਖ। ਮੇਰੀ ਕਵਿਤਾ ਦਾ ਸਿਰਲੇਖ ਹੈ ਹਲਫਨਾਮਾ। ਹਲਫਨਾਮਾ। ਕਵੀ ਹਾਂ ਦੋਸਤੋ, ਕਵੀ ਹਾਂ ਦੋਸਤੋ, ਕੋਈ ਸ਼ਬਦਾਂ ਦਾ ਵੰਚਾਰਾ ਨਹੀਂ। ਮੈਂ ਕਵਿਤਾਵਾਂ ਦੀ ਕਸ਼ੀਦਗੀ ਨਹੀਂ ਕਰਦਾ। ਵਾਹ। ਮੈਂ ਕਵਿਤਾਵਾਂ ਦੀ ਕਸ਼ੀਦਗੀ ਨਹੀਂ ਕਰਦਾ। ਮੈਂ ਵਗਦੀਆਂ ਹਵਾਵਾਂ ਦੀ ਅਧੀਨਗੀ ਨਹੀਂ ਕਰਦਾ। ਵਾਹ। ਮੈਂ ਖਿਜ਼ਾ ਵਿੱਚ ਖਿੜਨ ਵਾਲੇ ਫੁੱਲਾਂ ਦਾ ਆਸ਼ਿਕ ਹਾਂ। ਵਾਹ। ਬਹੁਤ ਖੂਬ। ਮੈਂ ਖਿਜ਼ਾ ਵਿੱਚ ਖਿੜਨ ਵਾਲੇ ਫੁੱਲਾਂ ਦਾ ਆਸ਼ਿਕ ਹਾਂ। ਮੈਂ ਔੜਾਂ ਵਿੱਚ ਮੌਲ ਦੇ ਬਿਰਖਾਂ ਦਾ ਉਪਾਸ਼ਕ ਹਾਂ। ਸ਼ਾਇਰ ਹਾਂ ਦੋਸਤੋ, ਸ਼ਾਇਰ ਹਾਂ ਦੋਸਤੋ, ਕੋਈ ਨਜ਼ਮਾਂ ਦਾ ਤਾਜ਼ਰ ਨਹੀਂ, ਕੋਈ ਨਗਮਿਆਂ ਦਾ ਸੁਦਾਗਰ ਨਹੀਂ। ਮੈਂ ਵਰਤਮਾਨ ਦੀ ਉਡਦੀ ਹੋਈ ਗਰਦ ਵਿੱਚ ਗਵਾਚੇ ਨਿੱਕੇ ਨਿੱਕੇ ਫਿਕਰਾਂ ਦੇ ਨਕਸ਼ ਢੂੰਡਣ ਵਾਲਾ ਕਵੀ ਹਾਂ। ਮੇਰੀ ਨੀਜ ਝੋਂਗੇ ਸਤੀਰਾਂ ਥੱਲੇ ਡਟੇ ਹੋਏ ਪ੍ਰਤਿਭਾ ਥੰਮਣਾ ਵਰਗੀ ਹੈ, ਜਿਨ੍ਹਾਂ ਲਈ ਧੁਆਂਖੀਆਂ ਛੱਤਾਂ ਵੀ ਅੰਬਰ ਹੁੰਦੀਆਂ ਨੇ। ਵਾਹ ਮੈਂ ਲੋਕ ਚੇਤਿਆਂ ਵਿੱਚ ਉਕਰੇ ਅਮਿੱਟ ਭੌਰੀਆਂ ਦੇ ਭੂਗੋਲ ਦਾ ਨਕਸ਼ਾ ਹਾਂ। ਮੈਂ ਹੌਕਿਆਂ ਵਿੱਚ ਜੀਰ ਗਏ ਹਾਦਸਿਆਂ ਦਾ ਸੇਜਲ ਇਤਿਹਾਸ ਹਾਂ। ਮੈਂ ਨੰਨੀਆਂ ਅੱਖਾਂ ਦੇ ਸਮੁੰਦਰ ਵਿੱਚ ਖੁਰ ਗਈ ਅਪਹੁੰਚ ਖਿਡੌਣਿਆਂ ਦੀ ਚਾਹਤ ਹਾਂ। ਮੈਂ ਸ਼ਾਹੀ ਮੁਨਾਦੀਆਂ ਵਿੱਚ ਨਾਬਰ ਹਿੱਕਾਂ ਦਾ ਇੱਕ ਗੂੰਜਦਾ ਨਗਮਾ ਹਾਂ। ਬਹੁਤ ਸੋਹਣਾ, ਬਹੁਤ ਮੈਂ ਅੰਦਰਲੇ ਸਮਿਆਂ ਦੀ ਹਕੂਮਤ ਵਿੱਚ ਉਜਲੇ ਹਰਫਾਂ ਦੀ ਵਸੀਅਤ ਹਾਂ। ਵਾਹ ਕਿਆ ਬਾਤ ਬਹੁਤ ਹੈ। ਅੱਛਾ। ਮੈਂ ਰਾਜ ਮਹਿਲਾਂ ਵਿੱਚ ਗਜ਼ਾ ਕਰਦਾ ਕੋਈ ਸੁਖਨਵਰ ਨਹੀਂ। ਮੈਂ ਰਾਜ ਮਹਿਲਾਂ ਵਿੱਚ ਗਜ਼ਾ ਕਰਦਾ ਕੋਈ ਸੁਖਨਵਰ ਨਹੀਂ। ਮੈਨੂੰ ਦਾਤ ਦੀ ਖੈਰ ਨਾ ਪਾਉਣਾ। ਮੈਂ ਹਨੇਰੇ ਦੀ ਵਜ਼ਾਰਤ ਵਿੱਚ ਟਿਮਟਮਾਉਂਦਾ ਇੱਕ ਰੀਣ ਪਰ ਜੁਗਨੂ ਹਾਂ। ਵਾਹ ਰੀਨ ਪਰ ਜੁਗਨੂ। ਕਿਆ ਮੈਂ ਹਨੇਰੇ ਦੀ ਵਜ਼ਾਰਤ ਵਿੱਚ ਟਿਮਟਮਾਉਂਦਾ ਇੱਕ ਰੀਣ ਪਰ ਜੁਗਨੂ ਹਾਂ। ਪਰ ਜਦੋਂ ਤੱਕ ਸੰਭਵ ਹੋ ਸਕਿਆ ਜਗਦਾ ਰਹਾਂਗਾ ਦੋਸਤੋ, ਦਗਦਾ ਰਹਾਂਗਾ। ਵਾਹ ਬਹੁਤ 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 ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਦੂਸਰੇ ਦੌਰ ਦੇ ਵਿੱਚ ਸਾਡੇ ਅਗਲੇ ਜਿਹੜੇ ਸ਼ਾਇਰ ਨੇ ਹਰਜੀਤ ਕੌਰ ਸੰਧੂ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਅਗਲੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰਨ। ਹਰਜੀਤ ਸੰਧੂ ਜੀ। ਹਾਂਜੀ, ਮੈਂ ਆਪਣੀ ਅਗਲੀ ਰਚਨਾ ਤੁਹਾਡੇ ਪੇਸ਼ ਕਰਨ ਜਾ ਰਹੀ ਹਾਂ। ਜੀ। ਹਨੇਰੀਆਂ ਵੀ ਆਈਆਂ ਨੇ, ਤੂਫਾਨ ਬੜੇ ਆਏ ਨੇ। ਹਨੇਰੀਆਂ ਵੀ ਹਨੇਰੀਆਂ ਆਈਆਂ ਵੀ ਨੇ, ਆਈਆਂ ਨੇ, ਤੂਫਾਨ ਬੜੇ ਆਏ ਨੇ। ਤੇਰੇ ਸ਼ਹਿਰੋਂ ਕੱਚ ਦੇ ਸਮਾਨ ਬੜੇ ਆਏ ਨੇ। ਕੀ ਬਾਤ ਹੈ। ਹਨੇਰੀਆਂ ਵੀ ਆਈਆਂ ਨੇ, ਤੂਫਾਨ ਬੜੇ ਆਏ ਨੇ। ਤੇਰੇ ਸ਼ਹਿਰੋਂ ਕੱਚ ਦੇ ਸਮਾਨ ਬੜੇ ਆਏ ਨੇ। ਸੋਚੀ ਨਾ ਕਿ ਤੇਰੇ ਦਿੱਤੇ ਲਾਲਚਾਂ ਚ ਡੁੱਬ ਗਏ। ਵਾਹ। ਸੋਚੀ ਨਾ ਕਿ ਤੇਰੇ ਦਿੱਤੇ ਲਾਲਚਾਂ ਚ ਡੁੱਬ ਗਏ। ਤੇਰੇ ਜਿਹੇ ਪਹਿਲਾਂ ਇਨਸਾਨ ਬੜੇ ਆਏ ਨੇ। ਬਹੁਤ ਸੋਹਣਾ। ਤੇਰੇ ਜਿਹੇ ਪਹਿਲਾਂ ਇਨਸਾਨ ਬੜੇ ਆਏ ਨੇ। ਰਮ ਜਾਣਾ ਦਿਲ ਦੀਆਂ ਜਾਣ ਦੇ ਬਗੈਰ ਤੇ, ਰਮ ਜਾਣਾ ਦਿਲ ਦੀਆਂ ਜਾਣ ਦੇ ਬਗੈਰ ਤੇ। ਖੂਨ ਪੀਣੇ ਲੋਕਾਂ ਦਾ ਹੈਵਾਨ ਬੜੇ ਆਏ ਨੇ। ਹੈਵਾਨ ਬੜੇ ਆਏ। ਯਾਦ ਰੱਖੀ ਅਸੀਂ ਕਦੇ ਸਦਕੋਂ ਨਹੀਂ ਡੋਲਦੇ। ਵਾਹ। ਯਾਦ ਰੱਖੀ ਅਸੀਂ ਕਦੇ ਸਦਕੋਂ ਨਹੀਂ ਡੋਲਦੇ। ਤੇਰੇ ਜਿਹੇ ਰਾਜੇ ਕਹਿਰਵਾਨ ਬੜੇ ਆਏ ਨੇ। ਤੇਰੇ ਜਿਹੇ ਰਾਜੇ ਕਹਿਰਵਾਨ ਬੜੇ ਆਏ ਨੇ। ਦਿਆਂਗੇ ਜਵਾਬ, ਦਿਆਂਗੇ ਜਵਾਬ ਅਸੀਂ ਵੇਲਾ ਜਦੋਂ ਆ ਗਿਆ। ਦਿਆਂਗੇ ਜਵਾਬ ਅਸੀਂ ਵੇਲਾ ਜਦੋਂ ਆ ਗਿਆ। ਸਾਨੂੰ ਤੇਰੇ ਭੇਜੇ ਫਰਮਾਨ ਬੜੇ ਆਏ ਨੇ। ਸਾਨੂੰ ਤੇਰੇ ਭੇਜੇ ਫਰਮਾਨ ਬੜੇ ਆਏ ਨੇ। ਅੱਜ ਤੱਕ ਮੁੜ ਕੇ ਨਾ ਲੱਭੇ ਉਹ ਜਹਾਨ ਚੋਂ। ਅੱਜ ਤੱਕ ਮੁੜ ਕੇ ਨਾ ਲੱਭੇ ਉਹ ਜਹਾਨ ਚੋਂ। ਤੇਰੇ ਜਿਹੇ ਲੈਣ ਸਾਡੀ ਜਾਨ ਬੜੀ ਆਏ। ਕੀ ਬਾਤ ਹੈ। ਤੇਰੇ ਜਿਹੇ ਲੈਣ ਸਾਡੀ ਜਾਨ ਬੜੇ ਆਏ ਨੇ। ਹਨੇਰੀਆਂ ਵੀ ਆਈਆਂ ਨੇ, ਤੂਫਾਨ ਬੜੇ ਆਏ ਨੇ। ਤੇਰੇ ਸ਼ਹਿਰੋਂ ਕੱਚ ਦੇ ਸਮਾਨ ਬੜੇ ਆਏ ਨੇ। ਕੀ ਬਾਤ ਹੈ। ਬਹੁਤ ਸੋਹਣੀ ਕਵਿਤਾ ਤੁਹਾਡੀ। ਸੋ ਮੇਰੀ ਬੇਨਤੀ ਹੈ ਸਾਡੇ ਅਗਲੇ ਜਿਹੜੇ ਕਵੀ ਨੇ ਸੁਰਜੀਤ ਸੰਧੂ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਅਗਲੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰਨ। ਹਾਂਜੀ, ਅਗਲੀ ਕਵਿਤਾ ਹੈ ਪੰਜਾਬੀ ਅੱਖਰ। ਨਿਤ ਸੋਚ ਪੰਜਾਬੀ ਅੱਖਰ ਅਥਰੂ ਵਹਾਈ ਜਾਂਦਾ ਏ। ਨਿਤ ਸੋਚ ਪੰਜਾਬੀ ਅੱਖਰ ਅਥਰੂ ਵਹਾਈ ਜਾਂਦਾ ਏ।
ਪੰਜਾਬੀ ਬੋਲਣ ਲੱਗਾ ਪੰਜਾਬੀ ਸ਼ਰਮਾਈ ਜਾਂਦਾ ਹੈ। ਵਾਹ ਕੀ ਬਾਤ ਹੈ। ਪੰਜਾਬੀ ਬੋਲਣ ਲੱਗਾ ਪੰਜਾਬੀ ਸ਼ਰਮਾਈ ਜਾਂਦਾ ਹੈ। ਕੀ ਬਾਤ, ਬਹੁਤ ਸੋਹਣਾ। ਕੁੜਤਾ ਚਾਦਰਾ ਬੈਠ ਗਿਆ ਚੁੱਪ ਕਰਕੇ ਨੁੱਕਰ ਵਿੱਚ। ਕੁੜਤਾ ਚਾਦਰਾ ਬੈਠ ਗਿਆ ਚੁੱਪ ਕਰਕੇ ਨੁੱਕਰ ਵਿੱਚ, ਤੱਕ ਜੀਨਸ ਕਲਟਾਂ ਸੂਟ ਵੀ ਘਬਰਾਈ ਜਾਂਦਾ ਹੈ। ਬਹੁਤ ਸੋਹਣੇ, ਕੀ ਬਾਤ ਹੈ। ਸਿਰ ਦੇ ਉੱਤੋਂ ਲੈ ਗਈ ਕਿਉਂ ਪੱਗ ਸਰਦਾਰਾਂ ਦੇ। ਸਿਰ ਦੇ ਉੱਤੋਂ ਲੈ ਗਈ ਕਿਉਂ ਪੱਗ ਸਰਦਾਰਾਂ ਦੇ, ਕੱਲੀ ਕਿੱਲੀ ਉੱਤੇ ਟੰਗਿਆ ਦੁਪੱਟਾ ਕੁਰਲਾਈ ਜਾਂਦਾ ਹੈ। बहुत खूब, बहुत अच्छा। ਸਿਰ ਦੇ ਉੱਤੋਂ ਲੈ ਗਈ ਕਿਉਂ ਪੱਗ ਸਰਦਾਰਾਂ ਦੇ, ਕਿੱਲੀ ਉੱਤੇ ਟੰਗਿਆ ਦੁਪੱਟਾ ਕੁਰਲਾਈ ਜਾਂਦਾ ਏ। ਸੁੰਨੇ ਖੇਡ ਮੈਦਾਨ ਖਿਡਾਰੀ ਨਜ਼ਰੀ ਆਉਂਦੇ ਨਹੀਂ। ਸੁੰਨੇ ਖੇਡ ਮੈਦਾਨ ਖਿਡਾਰੀ ਨਜ਼ਰੀ ਆਉਂਦੇ ਨਹੀਂ, ਦੁੱਧ ਮੱਖਣਾ ਨਾਲ ਪਲਿਆ ਟੀਕੇ ਲਾਈ ਜਾਂਦਾ। ਦੁੱਧ ਮੱਖਣਾ ਨਾਲ ਪਲਿਆ ਟੀਕੇ ਲਾਈ ਜਾਂਦਾ। ਰਲ ਮਿਲ ਸਭੇ ਰਸਤੇ ਨਦੀਆਂ ਪੁੱਛ ਰਹੇ ਨੇ। ਰਲ ਮਿਲ ਸਭੇ ਰਸਤੇ ਨਦੀਆਂ ਪੰਛੀ ਪੁੱਛ ਰਹੇ ਨੇ, ਇਨਸਾਨ ਬਣ ਸ਼ੈਤਾਨ ਰੁੱਖ ਕਟਾਈ ਜਾਂਦਾ ਹੈ। बहुत अच्छा। ਇਨਸਾਨ ਬਣ ਸ਼ੈਤਾਨ ਰੁੱਖ ਕਟਾਈ ਜਾਂਦਾ ਹੈ। ਧਰਤੀ ਤੇ ਅਸਮਾਨ ਦੋਨੋਂ ਹੀ ਸੋਚੀ ਪੈ ਗਏ ਨੇ। ਧਰਤੀ ਤੇ ਅਸਮਾਨ ਦੋਨੋਂ ਸੋਚੀ ਪੈ ਗਏ ਨੇ। ਸੁਰਜੀਤ ਸੰਧੂ ਪੰਜਾਬ ਕਿੱਧਰ ਨੂੰ ਜਾਈ ਜਾਂਦਾ। ਕਿੱਧਰ ਨੂੰ ਜਾਈ ਜਾਂਦਾ। ਸੁਰਜੀਤ ਸੰਧੂ ਪੰਜਾਬ ਕਿੱਧਰ ਨੂੰ ਜਾਈ ਜਾਂਦਾ। ਬਹੁਤ ਸੋਹਣੇ ਸਰਜੀਤ ਸੰਧੂ ਜੀ, ਜਿਨ੍ਹਾਂ ਨੇ ਫਿਕਰਮੰਦੀ ਜ਼ਾਹਿਰ ਕਰਦੀ ਆਪਣੀ ਕਵਿਤਾ ਤੁਹਾਡੇ ਸਾਹਮਣੇ ਕੀਤੀ ਹੈ। ਸੋ ਦੋਸਤੋ, ਹੁਣ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਅੰਤਲੇ ਦੌਰ ਦੇ ਵੱਲ ਵਧਦੇ ਹਾਂ। ਸੋ ਇਸ ਅੰਤਮ ਦੌਰ ਦੇ ਵਿੱਚ ਸਾਡੇ ਸ਼ਾਇਰ ਰੁਪਿੰਦਰ ਸੋਧ ਜੀ ਆਪਣੀ ਅਗਲੀ ਗਜ਼ਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਕਰਨਗੇ। ਰੁਪਿੰਦਰ ਸੋਧ ਜੀ। ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਂ ਨੇ, ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਂ ਨੇ, ਰਹੇ ਨੇ ਭਟਕਦੇ ਸਦਾ ਹੀ دیਵਾਨੇ, ਰਹੇ ਨੇ ਭਟਕਦੇ ਸਦਾ ਹੀ دیਵਾਨੇ। ਫਸਾ ਲੈਣ ਜ਼ੁਲਫਾਂ ਜਦੋਂ ਜਾਲ ਅੰਦਰ, ਫਸਾ ਲੈਣ ਜ਼ੁਲਫਾਂ ਜਦੋਂ ਜਾਲ ਅੰਦਰ, ਕਦੋਂ ਫਿਰ ਸਹੀ ਯਾਰ ਲੱਗਦੇ ਨਿਸ਼ਾਨੇ। ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਂ ਨੇ, ਰਹੇ ਨੇ ਭਟਕਦੇ ਸਦਾ ਹੀ دیਵਾਨੇ। ਬਨੌਟੀ ਅਦਾਵਾਂ ਤੇ ਝੁਕਦਾ ਜ਼ਮਾਨਾ, ਬਨੌਟੀ ਅਦਾਵਾਂ ਤੇ ਝੁਕਦਾ ਜ਼ਮਾਨਾ। ਕਿਨੇ ਯਾਦ ਰੱਖਣੇ ਅਸਲੀ ਫਸਾਨੇ, बहुत अच्छा। ਕਿਨੇ ਯਾਦ ਰੱਖਣੇ ਅਸਲੀ ਫਸਾਨੇ। ਸ਼ੇਰ ਕੇ ਸ਼ਿਕਾਇਤ ਰਹੀ ਹਰ ਜ਼ਮਾਨੇ ਦੀ ਇਹੀ, ਸ਼ਿਕਾਇਤ ਰਹੀ ਹਰ ਜ਼ਮਾਨੇ ਦੀ ਇਹੀ, ਕਿ ਹੁੰਦੇ ਸੀ ਉਹ ਹੋਰ ਸਾਡੇ ਜ਼ਮਾਨੇ, ਕਿ ਹੁੰਦੇ ਸੀ ਉਹ ਹੋਰ ਸਾਡੇ ਜ਼ਮਾਨੇ। ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਨੇ, ਤੇਰੇ ਸ਼ਹਿਰ ਦੇ ਲੋਕ ਸੁਣਦੇ ਨੇ ਰੌਲਾ, ਤੇਰੇ ਸ਼ਹਿਰ ਦੇ ਲੋਕ ਸੁਣਦੇ ਨੇ ਰੌਲਾ। ਸੁਣਾਵੇ ਕਿਵੇਂ ਕੋਈ ਰੂਹ ਦੇ ਤਰਾਨੇ। ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਨੇ, ਰਹੇ ਨੇ ਭਟਕਦੇ ਸਦਾ ਹੀ دیਵਾਨੇ। ਹੰਡਾਵਣ ਅਸੀਂ ਦਰਦ ਹੀ ਸੋਜ ਆਏ, ਹੰਡਾਵਣ ਅਸੀਂ ਦਰਦ ਹੀ ਸੋਜ ਆਏ। ਗਰੀਬੀ ਅਤੇ ਇਸ਼ਕ ਤਾਨੇ ਬਹਾਨੇ,
ਇਹ ਕਿਹੜਾ ਜ਼ਮਾਨਾ ਤੇ ਕਿਹੜੇ ਯਾਰਾਨੇ ਰਹੇ ਨੇ ਭਟਕਦੇ ਸਦਾ ਹੀ दीवाने। बहुत 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 शुक्रिया जी। ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਸੋਚ ਜੀ, ਜਿਨ੍ਹਾਂ ਨੇ ਆਪਣੀ ਗਜ਼ਲ ਤਰਨਮ ਦੇ ਵਿੱਚ ਪੇਸ਼ ਕੀਤੀ ਹੈ। बहुत ਬਹੁਤ ਵਧੀਆ। ਹੁਣ ਮੈਂ ਗੁਜ਼ਾਰਿਸ਼ ਕਰਦਾ ਹਾਂ ਫਰਹਾ ਅਮਾਰਸ਼ੀ ਨੂੰ ਕਿ ਉਹ ਆਪਣੀ ਅਗਲੀ ਰਚਨਾ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰਨ। ਫਰਹਾ ਅਮਾਰਸ਼ੀ ये अर्ज है। ਇਰਸ਼ਾਦ। क्यों मुझसे गुरेजा हो मुझे साफ बता दो, वाह क्यों मुझसे क्यों मुझसे गुरेजा हो मुझे साफ बता बता दो, दो। गर जुर्म मोहब्बत है तो फिर इसकी सजा दो। ਸਜ਼ਾ ਦੋ। अब दर्द की शिद्दत में वो तेजी नहीं बाकी, अब दर्द की शिद्दत में वो तेजी नहीं बाकी, लाओ अब खंजर मुझे एक जख्म नया दो। ਵਾਹ ਬਹੁਤ ਸੋਹਣਾ, ਕੀ ਬਾਤ ਹੈ। बहुत सुंदर। रखो न कोई बात भी तुम दिल में छुपा कर, ਰੱਖੋ ਨਾ रखो न कोई बात भी तुम दिल में छुपा कर, मैं राह की दीवार हूँ तुम मुझको गिरा दो। ਵਾਹ ਬਹੁਤ ਖੂਬਸੂਰਤ। इस दर्द का मयार मोहब्बत भी है दौलत, इस दर्द का मैं इस दर्द का मयार मोहब्बत भी है दौलत, ठुकराओ मगर कुछ मेरी कीमत ही लगा दो। ठुकराओ मगर मेरी मुकर्रर। इस दर्द का मयार मोहब्बत भी है दौलत, इस दर्द का मयार मोहब्बत भी है दौलत, ठुकराओ मगर कुछ मेरी कीमत ही लगा लो। और मक्ता से तरसो न कभी प्यार को मेरी ये दुआ है, ਤਰਸੋ तरसो न कभी प्यार को मेरी ये दुआ है, ए काश फकत तुम भी मुझे यही दुआ दो। वाह ਬਹੁਤ ਖੂਬ। क्यों मुझसे गुरेजा हो मुझे साफ बता दो, गर जुर्म मोहब्बत है तो फिर इसकी सजा दो। वाह बहुत ਵਾਹ ਬਹੁਤ ਬਹੁਤ ਖੂਬਸੂਰਤ ਖੂਬ, ਹੈ, ਬਹੁਤ ਖੂਬ। ਬਹੁਤ ਖੂਬਸੂਰਤ। ਬਹੁਤ ਬਹੁਤ ਸ਼ੁਕਰੀਆ ਫਰਹਾ ਮਾਰਸੀ। ਸੋ ਹੁਣ ਮੈਂ ਗੁਜ਼ਾਰਿਸ਼ ਕਰਦਾ ਹਾਂ ਰਵਿੰਦਰ ਨਾਗਰਾ ਜੀ ਨੂੰ ਕਿ ਉਹ ਆਪਣੀ ਜਿਹੜੀ ਰਚਨਾ ਹੈ ਤੁਹਾਡੇ ਸਾਹਮਣੇ ਪੇਸ਼ ਕਰਨ। ਰਵਿੰਦਰ ਨਾਗਰਾ ਜੀ। जी मैं ਤੁਹਾਡੇ ਸਾਹਮਣੇ ਆਪਣੀ ਅਗਲੀ ਰਚਨਾ ਪੇਸ਼ ਕਰਨ ਜਾ ਰਿਹਾ ਜੀ। ਅਰਜੇ ਜੀ। ਦੌੜਿਆ ਸੀ ਮਿਰਗ ਕਮਲਾ, ਦੌੜਿਆ सी मिर्ग ਮਿਰਗ ਕਮਲਾ, ਪੱਟਿਆ ਉਸ ਮਹਿਕ ਦਾ, बहुत सुंदर। ਖਾਲੀ ਹੱਥੀ ਪਰਤ ਆਇਆ ਤੜਫਦਾ ਤੇ ਸਹਿਕਦਾ। वाह ਵਾਹ ਠੋਕਰਾਂ ਨੇ ਮੇਰੀ ਅਕਲ ਉੱਤੇ ਐਸਾ ਰੰਦਾ ਮਾਰਿਆ, वाह ਜਿੱਦਾਂ ਕਿ ਅਸੀਂ ਲੱਕੜੀ ਤੇ ਰੰਦਾ ਮਾਰਦੇ ਤੇ ਨਵੀਂ ਪਰਤ ਨਿਕਲਦੀ ਨਾ। ਠੋਕਰਾਂ ਨੇ ਮੇਰੀ ਅਕਲ ਉੱਤੇ ਐਸਾ ਰੰਦਾ ਮਾਰਿਆ, ਹੁਣ ਭੁੱਲ ਕੇ ਵੀ ਉਸ ਦੀਆਂ ਗੱਲਾਂ ਨਾਲ ਮੈਂ ਨਹੀਂ ਬਹਿਕਦਾ। वाह ਬਹੁਤ ਸੋਹਣੇ। ਬਹੁਤ ਹੋਏ ਨੇ ਹਮਲੇ ਜਦੋਂ ਦੇ, ਹੋਏ ਨੇ ਹਮਲੇ ਜਦੋਂ ਦੇ, ਆਲਣਿਆਂ ਤੇ ਤੀਰਾਂ ਦੇ ਨਾਲ, वाह ਹਰ ਕੋਈ ਪੰਛੀ ਉਦੋਂ ਦਾ ਦੱਬਵੀਂ ਆਵਾਜ਼ 'ਚ ਚਹਿਕਦਾ। ਬਹੁਤ ਸੋਹਣਾ। ਅੱਜ ਕੱਲ ਦੇ ਪਿਆਰ ਦੀ ਮੁਨਿਆਦ ਉਹਨਾਂ ਚਿਰ ਹੀ ਹੈ, ਅੱਜ ਕੱਲ ਦੇ ਪਿਆਰ ਦੀ ਮੁਨਿਆਦ ਉਹਨਾਂ ਚਿਰ ਹੀ ਹੈ, ਜਿੰਨਾ ਚਿਰ ਗੁਲਦਸਤਾ ਨਕਲੀ ਫੁੱਲਾਂ ਵਾਲਾ ਮਹਿਕਦਾ, ਜਿੰਨਾ ਚਿਰ ਗੁਲਦਸਤਾ ਨਕਲੀ ਫੁੱਲਾਂ ਵਾਲਾ ਮਹਿਕਦਾ। ਬੁਜ਼ਦਲਾਂ ਦੀ ਜ਼ਿੰਦਗੀ ਸਮਝੌਤਿਆਂ ਵਿੱਚ ਗੁਜ਼ਰਦੀ, ਇਹਨਾਂ ਬੁਜ਼ਦਲਾਂ ਦੀ ਜ਼ਿੰਦਗੀ ਸਮਝੌਤਿਆਂ ਵਿੱਚ ਗੁਜ਼ਰਦੀ, ਇਹਨਾਂ ਮੂਰਖਾਂ ਦੀ ਜ਼ਿੰਦਗੀ ਨੂੰ ਚਾਹ ਹੁੰਦਾ ਏ ਬਹਿਸ ਦਾ। ਬਹੁਤ ਸੋਹਣੇ। ਤੂੰ ਇਕੱਲਾ ਕਿਉਂ ਰਵਿੰਦਰਾ, ਤੂੰ ਇਕੱਲਾ ਕਿਉਂ ਰਵਿੰਦਰਾ, ਟੁੱਟੇ ਸਾਕਾਂ ਨੂੰ ਝੂਰਦਾ ਏ, ਤੂੰ ਇਕੱਲਾ ਕਿਉਂ ਰਵਿੰਦਰਾ, ਟੁੱਟੇ ਸਾਕਾਂ ਨੂੰ ਝੂਰਦਾ ਏ। ਉਹ ਵੀ ਤਾਂ ਜ਼ਿੰਮੇਵਾਰ ਸੀ ਰਿਸ਼ਤੇ ਦੀ ਤਹਿਸ ਨਹਿਸ ਦਾ, ਉਹ ਵੀ ਤਾਂ ਜ਼ਿੰਮੇਵਾਰ ਸੀ ਰਿਸ਼ਤੇ ਦੀ ਤਹਿਸ ਨਹਿਸ ਦਾ। ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਰਵਿੰਦਰ ਨਾਗਰਾ ਜੀ, ਜਿਨ੍ਹਾਂ ਨੇ ਰਿਸ਼ਤਿਆਂ ਬਾਰੇ ਆਪਣੀ ਬੜੀ ਖੂਬਸੂਰਤ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ। ਸੋ ਇੱਕ ਗਜ਼ਲ ਜਿਹੜੀ ਹੈ ਮੈਂ ਆਪਣੇ ਵੱਲੋਂ ਪੇਸ਼ ਕਰਨੀ ਚਾਹੁੰਦਾ। ਬੜਾ ਹੈਰਾਨ ਅੰਬਰ ਹੋ ਗਿਆ ਉਸ ਦੀ ਅਦਾ ਉੱਤੇ, वाह बहुत सोना। ਬੜਾ ਹੈਰਾਨ ਅੰਬਰ ਹੋ ਗਿਆ ਉਸ ਦੀ ਅਦਾ ਉੱਤੇ, ਜਦੋਂ ਸੀ ਹੋਰ ਤਾਰਾ ਚਮਕਿਆ ਮਰਦਾ ਕਜਾ ਉੱਤੇ। ਤੁਸੀਂ बड़ा हैरान अंबर हो गया उस दी अदा उत्ते जदों सी होर तारा चमकिया मरदा कजा उत्ते विचारे बढ़ रहे जे बिरख बचदे किस तरह बचदे विचारे बढ़ रहे बिरख बचदे किस तरह बचदे तवज्जो कौन दिंदा पंछियां दी है सदा उत्ते वाह तवज्जो कौन दिंदा पंछी तवज्जो कौन दिंदा पंछियां दी है सदा उत्ते नहीं नीयत खरी सी पत्तियां दी झड़े ने जो
ਨਹੀਂ ਨੀਅਤ ਖਰੀ ਸੀ ਪੱਤਿਆਂ ਦੀ ਵੀ ਝੜੇ ਨੇ ਜੋ, ਨਹੀਂ ਵਿਸ਼ਵਾਸ ਕੀਤਾ ਬਿਰਖ ਤੇ ਕੀਤਾ ਹਵਾ ਉੱਤੇ। ਬਹੁਤ ਸੋਹਣਾ। ਰਹੇ ਉਹ ਚੁੱਪ ਹੀ, ਰਹੇ ਉਹ ਚੁੱਪ ਹੀ ਮਹਿਸੂਸ ਕਰਕੇ ਪੀੜ ਸ਼ਬਦਾਂ ਚੋਂ, ਰਹੇ ਉਹ ਚੁੱਪ ਹੀ ਮਹਿਸੂਸ ਕਰਕੇ ਪੀੜ ਸ਼ਬਦਾਂ ਚੋਂ, ਬੜੇ ਤੜਫੇ ਆਲੋਚਕ ਪਰ ਮੇਰੀ ਸ਼ਬਦੀ ਖਤਾ ਉੱਤੇ। ਬੜੇ ਤਰਫੇ ਬੜੇ ਤੜਫੇ ਆਲੋਚਕ ਪਰ ਮੇਰੀ ਸ਼ਬਦੀ ਖਤਾ ਉੱਤੋਂ, ਰਹੋ ਜਗਦੇ ਚਿਰਾਗੋ ਜੋਰ ਹੈ ਹਾਲੇ ਹਨੇਰੇ ਦਾ, ਰਹੋ ਜਗਦੇ ਚਿਰਾਗੋ ਜੋਰ ਹੈ ਹਾਲੇ ਹਨੇਰੇ ਦਾ, ਘਣਾ ਪਹਿਰਾ ਅਮਾਵਸ ਦਾ ਅਜੇ ਹੈ ਹਰ ਜਗ੍ਹਾ ਉੱਤੇ। वाह वाह बहुत अच्छा। ਘਣਾ ਪਹਿਰਾ ਅਮਾਵਸ ਦਾ ਅਜੇ ਹੈ ਹਰ ਜਗ੍ਹਾ ਉੱਤੇ, ਕਈ ਸਾਵਣ ਮੇਰੇ ਬੂਹੇ ਗਏ ਸੀ ਦਸਤਕਾਂ ਦੇ ਕੇ, ਕਈ ਸਾਵਣ ਮੇਰੇ ਬੂਹੇ ਗਏ ਸੀ ਦਸਤਕਾਂ ਦੇ ਕੇ, ਘਰੇ ਕੁਰਬਾਨ ਕਿੰਨੇ ਰੰਗ ਮੈਂ ਇੱਕ ਹੀ ਘਟਾ ਉੱਤੇ। वाह बहुत अच्छा बहुत खूब। ਬੜਾ ਹੈਰਾਨ ਅੰਬਰ ਹੋ ਗਿਆ ਉਸ ਦੀ ਅਦਾ ਉੱਤੇ, ਜਦੋਂ ਸੀ ਹੋਰ ਤਾਰਾ ਚਮਕਿਆ ਮਰਦਾ ਕਜਾ ਉੱਤੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ। ਧੰਨਵਾਦ ਦੋਸਤੋ। ਸੋ ਮੇਰੀ ਬੇਨਤੀ ਹੈ ਹੁਣ ਹਰਜੀਤ ਸੰਧੂ ਜੀ ਨੂੰ ਕਿ ਉਹ ਆਪਣੀ ਰਚਨਾ ਜਿਹੜੀ ਹੈ ਤੁਹਾਡੇ ਸਾਹਮਣੇ ਕਰਨ। ਹਰਜੀਤ ਸੰਧੂ ਜੀ। ਧੰਨਵਾਦ। ਸੂਰਤਾਂ ਤਾਂ ਸੋਹਣੀਆਂ ਨੇ, ਸੀਰਤਾਂ ਹੀ ਮਾੜੀਆਂ। ਵਾਹ ਕੀ ਬਾਤ ਹੈ। ਸੂਰਤਾਂ ਤਾਂ ਸੋਹਣੀਆਂ ਨੇ, ਸੀਰਤਾਂ ਹੀ ਮਾੜੀਆਂ, ਇਹੀ ਨੇ ਹੈਵਾਨ ਜਿਨ੍ਹਾਂ ਮਹਿਫਲਾਂ ਉਜਾੜੀਆਂ। ਸੂਰਤਾਂ ਤਾਂ ਸੋਹਣੀਆਂ ਨੇ, ਸੀਰਤਾਂ ਹੀ ਮਾੜੀਆਂ, ਇਹੀ ਨੇ ਹੈਵਾਨ ਜਿਨ੍ਹਾਂ ਮਹਿਫਲਾਂ ਉਜਾੜੀਆਂ। ਹੋਲੀਆਂ ਦਾ ਰੰਗ ਲਾਈ ਬਚ ਕੇ ਜਿਸਮ ਤੇ, ਹੋਲੀਆਂ ਹੋਲੀਆਂ ਦਾ ਰੰਗ ਲਾਈ ਬਚ ਕੇ ਕੇ ਜਿਸਮ ਤੇ, ਵੈਰੀਆਂ ਨੇ ਮੌਤ ਦੀਆਂ ਲਾਲੀਆਂ ਵੀ ਚਾੜੀਆਂ। ਵੈਰੀਆਂ ਨੇ ਮੌਤ ਦੀਆਂ ਵੈਰੀਆਂ ਲਾਲੀਆਂ ਨੇ ਵੀ ਮੌਤ ਚਾੜੀਆਂ। ਦੀਆਂ ਲਾਲੀਆਂ ਵੀ ਚਾੜੀਆਂ। ਬਾਂਦਰਾਂ ਦੇ ਵਾਂਗ ਕਿਸੇ ਪੱਲੇ ਪੂਰਾ ਤੋਲ ਦੇਣਾ, ਬਾਂਦਰਾਂ ਦੇ ਵਾਂਗ ਕਿਸੇ ਪੱਲੇ ਪੂਰਾ ਤੋਲ ਦੇਣਾ, ਕਰਦੇ ਹੜਪ ਸਭ ਸੋਹਣੀਆਂ ਤੇ ਹਾੜੀਆਂ, ਕਰਦੇ ਹੜਪ ਕਰਦੇ ਹੜਪ ਸਭ ਸੋਹਣੀਆਂ ਤੇ ਹਾੜੀਆਂ। ਆਪਣੇ ਗਵਾਂਢੀਆਂ ਦੇ ਨਾਲ ਤੂੰ ਬਣਾ ਕੇ ਰੱਖ ਭਾਰਤ ਤੇ ਪਾਕਿਸਤਾਨ ਦੇ, ਆਪਣੇ ਗਵਾਂਢੀਆਂ ਦੇ ਨਾਲ ਤੂੰ ਬਣਾ ਕੇ ਰੱਖ, ਨਹੀਂ ਤਾਂ ਤਮਾਸ਼ ਮੀਨਾ ਮਾਰਨੀਆਂ ਤਾੜੀਆਂ। ਨਹੀਂ ਤਾਂ ਤਮਾਸ਼ ਵੀ ਨਾ ਮਾਰਨੀਆਂ ਤਾੜੀਆਂ। ਆਪਣੇ ਗਵਾਂਢੀਆਂ ਦੇ ਨਾਲ ਤੂੰ ਬਣਾ ਕੇ ਰੱਖ, ਨਹੀਂ ਤਾਂ ਤਮਾਸ਼ ਬੀਨਾ ਮਾਰਨੀਆਂ ਤਾੜੀਆਂ। ਉਲਝੇ ਨੇ ਤੰਦ ਸੰਧੂ ਦੋਸਤੀ ਪਿਆਰ ਵਾਲੇ, ਉਲਝੇ ਨੇ ਤੰਦ ਸੰਧੂ ਦੋਸਤੀ ਪਿਆਰ ਵਾਲੇ, ਬਚੀਆਂ ਸੀ ਯਾਦਾਂ ਜੋ ਨੇ ਹੱਥੀਆਂ ਸਾਂ ਸਾੜੀਆਂ, ਬਚੀਆਂ ਸੀ ਯਾਦਾਂ ਜੋ ਨੇ ਹੱਥੀਆਂ ਸਾਂ ਸਾੜੀਆਂ। ਸੂਰਤਾਂ ਤਾਂ ਸੋਹਣੀਆਂ ਨੇ, ਸੀਰਤਾਂ ਹੀ ਮਾੜੀਆਂ, ਇਹੀ ਨੇ ਹੈਵਾਨ ਜਿਨ੍ਹਾਂ ਮਹਿਫਲਾਂ ਉਜਾੜੀਆਂ। बहुत खूब। ਬਹੁਤ ਖੂਬਸੂਰਤ। ਬਹੁਤ ਬਹੁਤ ਸ਼ੁਕਰੀਆ ਹਰਜੀਤ ਸੰਧੂ ਜੀ। ਸੋ ਦੋਸਤੋ ਸਾਡੇ ਅਗਲੇ ਕਵੀ ਸਰਜੀਤ ਸੰਧੂ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੀ ਰਚਨਾ ਪੇਸ਼ ਕਰਨ। ਸਰਜੀਤ ਸੰਧੂ ਜੀ। ਹਾਂਜੀ ਦੋਸਤੋ, ਮੇਰੀ ਰਚਨਾ ਹੈ ਇਨਸਾਨ। ਨਾ ਹਿੰਦੂ ਸਿੱਖ ਈਸਾਈ ਮੁਸਲਮਾਨ ਬਣੀਏ, ਆਓ ਇਸ ਧਰਤੀ ਤੇ ਚੰਗੇ ਇਨਸਾਨ ਬਣੀਏ। वाह वाह बहुत वाह अच्छे। वाह बहुत अच्छे। ਨਾ ਹਿੰਦੂ ਸਿੱਖ ਈਸਾਈ ਮੁਸਲਮਾਨ ਬਣੀਏ, ਆਓ ਇਸ ਧਰਤੀ ਤੇ ਚੰਗੇ ਇਨਸਾਨ ਬਣੀਏ। बहुत अच्छे। ਊਚ ਨੀਚ ਤੇ ਜਾਤ ਪਾਤ ਨੂੰ ਜੜੋਂ ਮੁਕਾ ਕੇ, ਊਚ ਨੀਚ ਤੇ ਜਾਤ ਪਾਤ ਨੂੰ ਜੜੋਂ ਮੁਕਾ ਕੇ, ਇੱਕ ਦੂਜੇ ਦੇ ਦਿਲ ਅੰਦਰ ਮਹਿਮਾਨ ਬਣੀਏ। बहुत ਇੱਕ ਦੂਜੇ ਦੇ ਦਿਲ ਅੰਦਰ ਮਹਿਮਾਨ ਮਹਿਮਾਨ बहुत ਬਣੀਏ। प्यारा। ਹੱਸ ਹੱਸ ਗੱਲਾਂ ਕਰ ਕਰ ਵੰਡੀਏ ਖੁਸ਼ੀਆਂ ਨੂੰ, ਹੱਸ ਹੱਸ ਗੱਲਾਂ ਕਰ ਕਰ ਵੰਡੀਏ ਖੁਸ਼ੀਆਂ ਨੂੰ, ਵਾਂਗ ਫੁੱਲਾਂ ਦੇ ਸੁੰਦਰ ਗੁਲਸਤਾਨ ਬਣੀਏ, ਵਾਂਗ ਫੁੱਲਾਂ ਦੇ ਸੁੰਦਰ ਗੁਲਸਤਾਨ ਬਣੀਏ। ਮਿਟਾ ਦਈਏ ਸਭ ਹੱਦਾਂ ਤੇ ਸਰਹੱਦਾਂ ਰਲ ਕੇ, ਮਿਟਾ ਦਈਏ ਮਿਟਾ ਦਈਏ ਸਭ ਹੱਦਾਂ ਤੇ ਸਰਹੱਦਾਂ ਰਲ ਕੇ, ਪਰਿੰਦੇ ਲਈ ਜਿਉਂ ਇੱਕੋ ਹੈ ਅਸਮਾਨ ਬਣੀਏ। वाह वाह वाह। मुकर्रर मुकर्रर। ਮਿਟਾ ਦਈਏ ਸਭ ਹੱਦਾਂ ਤੇ ਸਰਹੱਦਾਂ ਰਲ ਕੇ, ਪਰਿੰਦੇ ਲਈ ਜਿਉਂ ਇੱਕੋ ਹੈ ਅਸਮਾਨ ਬਣੀਏ। ਬਹੁਤ ਸੋਹਣਾ। ਨਫ਼ਰਤ ਦੇ ਬੂਹੇ ਢੋਕੇ ਘੋਲੀਏ ਪਿਆਰਾਂ ਦੇ, ਸੌਰੀ, ਨਫ਼ਰਤ ਦੇ ਬੂਹੇ ਢੋਕੇ ਖੋਲੀਏ ਪਿਆਰਾਂ ਦੇ, ਵਾਂਗ ਰਤ ਦੇ ਇੱਕ ਦੂਜੇ ਲਈ ਜਾਨ ਬਣੀਏ, ਵਾਂਗ ਰਤ ਦੇ ਇੱਕ ਦੂਜੇ ਲਈ ਜਾਨ ਬਣੀਏ। ਲਾਸਟ ਆਈ। ਚੰਗਾ ਲਿਖੀਏ ਚੰਗੀਆਂ ਸੰਧੂ ਕਿਤਾਬਾਂ ਪੜ੍ਹੀਏ,
ਚੰਗਾ ਲਿਖੀਏ, ਚੰਗੀਆਂ ਸੰਧੂ ਕਿਤਾਬਾਂ ਪੜ੍ਹੀਏ, ਗੀਤਾ ਬਾਈਬਲ ਗੁਰੂ ਗ੍ਰੰਥ ਕੁਰਾਨ ਪੜ੍ਹੀਏ। बहुत ਗੀਤਾ ਬਾਈਬਲ ਗੁਰੂ ਗ੍ਰੰਥ ਕੁਰਾਨ ਪੜ੍ਹੀਏ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਸਾਡੇ ਇਸ ਪਹਿਲੇ ਪ੍ਰੋਗਰਾਮ ਸ਼ਬਦਾਂ ਦੀ ਅਜ਼ਮਤ ਦੀ ਪਹਿਲੀ ਕਿਸ਼ਤ ਦੇ ਵਿੱਚ ਜਿੰਨੇ ਵੀ ਹਾਜ਼ਰੀਨ ਸਾਡੇ ਸ਼ਾਇਰ ਸ਼ਾਇਰਾਵਾਂ ਨੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਔਰ ਸਾਡੀ ਇਹ ਪਹਿਲੀ ਕੋਸ਼ਿਸ਼ ਸੀ ਔਰ ਇਹ ਕੋਸ਼ਿਸ਼ ਜਿਹੜੀ ਹੈ ਜਾਰੀ ਰਹੇਗੀ ਔਰ ਹਰ ਮਹੀਨੇ ਅਸੀਂ ਇਹ ਪ੍ਰੋਗਰਾਮ ਸ਼ਬਦਾਂ ਦੀ ਅਜ਼ਮਤ ਜਿਹੜੀ ਹੈ ਉਹ ਲੈ ਕੇ ਨਵੇਂ ਸ਼ਹਿਰਾਂ ਦੇ ਨਾਲ, ਨਵੀਂ ਕਵਿਤਾ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ। ਸਾਰੇ ਦਰਸ਼ਕਾਂ ਦਾ, ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।